ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਜ ਇੱਕ ਪਿੰਡ ਪੰਜਾਬ ਦਾ ਚੈਨਲ ਦੇ ਉੱਤੇ ਵੰਡ ਵੇਲੇ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਸਾਡੇ ਨਾਲ ਅਜਿਹੇ ਬਜ਼ੁਰਗ ਹਾਜ਼ਰ ਨੇ ਜਿਨ੍ਹਾਂ ਦਾ ਰਹਿਣ ਸਹਿਣ ਵਰਤੋਂ ਇੰਡੀਆ ਦੀ ਹੈ, ਪੈਦਾਇਸ਼ ਇੰਡੀਆ ਦੀ ਹੈ। ਔਰ ਉਮੀਦ ਹੈ ਕਿ ਅੱਜ ਇਹਨਾਂ ਨਾਲ ਜਿਹੜੀਆਂ ਗੱਲਾਂ ਅਸੀਂ ਸਾਂਝੀਆਂ ਕਰਨੀਆਂ ਔਰ ਉਹਨਾਂ ਗੱਲਾਂ ਤੋਂ ਤੁਸੀਂ ਵੀ ਮਹਿਜ਼ੂਜ਼ ਹੋਵੋਗੇ ਔਰ ਬੜੇ ਹੀ ਕੰਮ ਦੀਆਂ ਗੱਲਾਂ ਸੁਣਨ ਨੂੰ ਤੁਹਾਨੂੰ ਮਿਲਣਗੀਆਂ। ਔਰ ਬਸ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਸ਼ੇਰ ਸੁਣਾਉਣਾ ਚਾਹਾਂਗਾ ਕਿ ਆਪ ਫਰਮਾਉਂਦੇ ਆ ਕਿ ਅੱਖੀਂ ਮਸਤ ਮਸਤਾਨੀਆਂ ਭਾਨੀਆਂ ਨੇ ਪਲਕਾਂ ਤਿੱਖੀਆਂ ਭਵਾਂ ਕਮਾਨ ਅੱਖੀਂ। ਅੱਖੀਂ ਮਸਤ ਮਸਤਾਨੀਆਂ ਭਾਨੀਆਂ ਨੇ ਪਲਕਾਂ ਤਿੱਖੀਆਂ ਭਵਾਂ ਕਮਾਨ ਅੱਖੀਂ। ਅੱਖੀਂ ਨੇਕ ਬਨੇਕ ਤੇ ਅਨੇਕ ਮਾਰੇ ਬਾ ਬੁਰੇ ਤੇ ਬੁਰਾ ਕਹਾਣ ਅੱਖੀਂ। ਲੱਖ ਲੱਖ ਵਿੱਚੋਂ ਲੱਭ ਲੈਣ ਅੱਖੀਂ। ਅੱਖੀਂ ਅੱਖੀਆਂ ਨਾਲ ਲੜਾਨ ਅੱਖੀਂ। ਜਿਨ੍ਹਾਂ ਹੈਣ ਅੱਖੀਂ ਵੇਖ ਲੈਣ ਅੱਖੀਂ। ਅੱਖੀਂ ਬਾਣ ਚਲਾਣ ਸਿਖਾਣ ਅੱਖੀਂ। 7 ਮੰਜ਼ਲਾਂ 7 ਕੁਰਾਨ ਪੜ੍ਹਦੇ ਤੇ ਸ਼ਰਮ ਹਯਾ ਦੀ ਕਾਨ ਅੱਖੀਂ। ਅੱਖੀਂ ਬੇਪਰਵਾਹ ਪਰਵਾਹ ਹੈ ਪਰ। ਅੱਖੀਂ ਬੇਪਰਵਾਹ ਪਰਵਾਹ ਹੈ ਪਰ ਫਜ਼ਲ ਸ਼ਾਹ ਫਕੀਰ ਬਣਾਣ ਅੱਖੀਂ। ਤੇ अस्सलाम वालेकुम जी। वालेकुम अस्सलाम। की हाल चाल है बजुर्गो? अल्हम्दुलिल्लाह रब्बिल आलमीन। माशाअल्लाह। की नाम अपना? मोहम्मद अशरफ। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? हाजी अल्लाह दिता। हाजी अल्लाह दिता। मोहम्मद अशरफ वल्द हाजी अल्लाह दिता जी। की बरादरी है अपनी बजुर्गो? जट बरादरी। गोत की है अपनी? गोत कौंटे। कौंटे गोत है ਤੁਹਾਡੀ? हाँ जी। ठीक है। और अपना पिछे इंडिया ਦੇ ਵਿੱਚ ਕਿਹੜਾ ਜ਼ਿਲ੍ਹਾ ਸੀ? ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਵੀ ਗੁਰਦਾਸਪੁਰ, ਚੱਕ ਨੰਬਰ ਮੌਜ਼ਿਆ ਉਧਰ ਕਹਿੰਦੇ ਸੀ ਆਦੀ। ਮੌਜ਼ੇ ਆਦੀ? ਹਾਂਜੀ। ਮੌਜ਼ੇ ਆਦੀ ਦੇ ਤੁਸੀਂ ਰਹਿਣ ਵਾਲੇ ਹੋ? ਹਾਂਜੀ। ਤੇ ਇਸ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਹੋਰ ਬਰਾਦਰੀਆਂ ਬੈਠੀਆਂ ਸੀ? ਇਸ ਪਿੰਡ ਤੇ ਚੱਕ ਨੰਬਰ ਜੋਧਾ ਨਗਰੀ ਦੇ ਵਿੱਚ ਨਹੀਂ, ਤੁਹਾਡੇ ਉਸ ਪਿੰਡ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਆ ਜੱਟ ਬਰਾਦਰੀ ਸੀ। ਸਾਰੀ ਜੱਟ ਬਰਾਦਰੀ? ਸਾਰੀ ਮੁਸਲਮਾਨ ਜੱਟ ਬਰਾਦਰੀ? ਮੁਸਲਮਾਨ ਜੱਟ ਬਰਾਦਰੀ। ਕੋ ਹੋਰ ਕੋਈ ਨਹੀਂ ਸੀ? 2 ਸਿੱਖਾਂ ਦੇ ਜੱਟਾਂ ਦੇ ਘਰ ਸੀ। ਅੱਛਾ, 2 ਸਿੱਖਾਂ ਦੇ ਜੱਟਾਂ ਦੇ ਘਰ। ਤੇ ਫਿਰ ਲੰਬੜਦਾਰੀ ਵੀ ਤੁਹਾਡੇ ਕੋਲ ਹੀ ਹੋਣੀ ਆ ਉੱਥੇ? ਲੰਬੜਦਾਰੀ ਵੀ ਉੱਥੇ ਸਾਡੀ। ਕੀ ਸੀ ਨਾਮ ਲੰਬੜਦਾਰ ਦਾ? ਗੁਲਾਮ ਸਰਵਰ। ਗੁਲਾਮ ਸਰਵਰ ਲੰਬੜਦਾਰ ਦਾ ਨਾਮ ਸੀ। ਹਾਂਜੀ। ਤੇ ਆਲੇ ਦੁਆਲੇ ਦੇ ਕਿਹੜੇ ਕਿਹੜੇ ਪਿੰਡ ਸੀਗੇ ਆਪਣੇ? ਆਲੀ ਨੰਗਲ ਅੱਛਾ, ਆਪਣੇ ਸਿੱਖਾਂ ਜੱਟਾਂ ਦਾ। ਠੀਕ ਹੈ। ਡੁਗਰੀ ਠੀਕ, ਉਹ ਵੀ ਜੱਟਾਂ ਦਾ। ਸਹੀ। ਲੂਣੇ ਉਹ ਵੀ ਮਤਲਬ ਆ ਵੀ ਜੱਟਾਂ ਦੇ। ਅੱਲੜ ਪਿੰਡੀ ਉਹ ਰਾਜਪੂਤਾਂ ਦੀ। ਬਹੁਪੁਰ ਉਹ ਪਠਾਣਾਂ ਦਾ। ਅੱਛਾ, ਇਹ ਤੁਹਾਡੇ ਆਲੇ ਦੁਆਲੇ ਦੇ ਪਿੰਡ? ਹਾਂਜੀ, ਇਹ ਸਾਡੇ ਆਲੇ ਦੁਆਲੇ ਚਫੇਰੇ ਪਿੰਡ। ਪਿੰਡ ਤੁਹਾਡਾ ਕਿੰਨਾ ਕੁ ਵੱਡਾ ਸੀ? ਪਿੰਡ ਛੋਟਾ ਸੀ, 88 ਮਰਬੇ ਦਾ ਪਿੰਡ। ਕਿੰਨੇ ਕੁ ਘਰ ਸੀਗੇ ਬੈਠੇ ਤਕਰੀਬਨ? ਘਰ 40-50 ਹੋਣਗੇ ਤਕਰੀਬਨ। ਤੇ ਉਹ 88 ਮਰਬੇ ਸੀਗੇ ਪਿੰਡ ਦੇ 88 ਮਰਬੇ। ਛੋਟਾ ਤਾਂ ਨਾ ਹੋਇਆ ਜੀ ਫਿਰ? ਰਕਬਾ ਜ਼ਿਆਦਾ ਸੀ। ਅੱਛਾ, ਰਕਬਾ ਜ਼ਿਆਦਾ ਸੀ, ਆਬਾਦੀ ਉਹਨੇ ਕਮ ਸੀ, ਕਮ। ਬਸ ਥੋੜੇ ਘਰ ਬੈਠੇ ਸੀਗੇ। ਸਹੀ। ਤੇ ਕਸਬਾ ਲਾਗੇ ਸ਼ਹਿਰ ਜਿਹੜਾ ਛੰਨੀਆਂ ਦਰਾਂਗਲਾ। ਠੀਕ ਹੈ। ਹਾਂਜੀ। ਕੋਈ ਦਰਿਆ ਵੀ ਲੱਗਦਾ ਸੀ? ਦਰਿਆ ਰਾਵੀ ਦੇ ਕੰਢੇ ਦੇ ਉੱਤੇ। ਕਿਆ ਬਾਤ ਆ, ਦਰਿਆ ਰਾਵੀ ਦੇ ਕੰਢੇ ਦੇ ਉੱਤੇ। ਹਾਂ। ਫਿਰ ਤਾਂ ਤਾਰੂ ਵੀ ਹੋਣੇ ਹੋ ਤੁਸੀਂ? ਬਿਲਕੁਲ ਤਰ ਕੇ ਆਏ ਹਾਂ। ਤਕਰੀਬਨ ਜ਼ਿਲ੍ਹੇ ਆਪਣੇ ਤਹਿਸੀਲ ਗੁਰਦਾਸਪੁਰ ਦੀ ਕੁਛ ਬਟਾਲੇ ਦੇ ਲੋਕ ਜਿਹੜੇ ਸੀ ਉਹ ਪੱਤਣ ਲੰਘਣ ਡਏ ਸੀ। ਅੱਛਾ, ਪੱਤਣ ਲੰਘ ਰਹੇ ਸੀ? ਪੱਤਣ ਲੰਘਦੇ। ਸਾਡਾ ਜਿਹੜਾ ਬੇੜੀਆਂ ਨਾਲ ਪੱਤਣ ਲੰਘਦੇ ਸੀ ਜਾਂ ਤੈਰ ਕੇ ਹੀ? ਇੱਕੋ ਹੀ ਬੇੜੀ ਸੀ। ਅੱਛਾ। ਉਹ ਵੀ ਮਲਾਵਾਂ ਨੇ ਮਤਲਬ ਆ ਵੀ ਜਦੋਂ ਜਸਾ ਪੈ ਗਿਆ ਨਾ ਤੇ ਉਹ ਵੀ ਖੁੱਸ ਗਈ ਸੀ, ਰੁੜ ਗਈ ਸੀ। ਹਾਏ, ਅਹਿਲਾ ਦੇ ਪੱਤਣਾਂ ਨੂੰ ਬੇੜੀਆਂ ਜੱਟੀ ਹੀਰ ਨੇ ਸਿਆਲੀ ਜਾਣਾ ਹੈ। ਫੇਰ ਉਹ ਮਤਲਬ ਕੁਛ ਦੁਨੀਆ ਰੁੜ ਕੇ ਮਰੀ। ਹਾਂ। ਕੁਛ ਉਹਨਾਂ ਸਿੱਖਾਂ ਨੇ ਕਤਲ ਕੀਤੀ। ਅੱਛਾ। ਤੇ ਕਈਆਂ ਦਾ ਘਰਾਂ ਦੇ ਘਰ ਤਬਾਹ ਹੋ ਗਏ। ਕੋਈ ਕੁਣਬਿਆਂ ਦੇ ਵਿੱਚੋਂ ਜੀ ਕਈਆਂ ਦਾ ਨਹੀਂ ਆਇਆ। ਜਿਹੜੀ ਹਮਲਾ ਹੋ ਗਿਆ, ਬਸ ਕੋਈ ਐਲਾਨ ਨਹੀਂ ਹੋਇਆ, ਸਿੱਧਾ ਹਮਲਾ ਹੀ ਹੋਇਆ। ਤੁਹਾਨੂੰ ਪਤਾ ਲੱਗ ਗਿਆ ਵੀ ਬਈ ਹੁਣ ਜਾਣਾ ਹੈ। ਹਾਂਜੀ। ਤੇ ਆਪਣੀ ਕਿੰਨਾ ਮਾਲ ਡੰਗਰ ਸੀ, ਕਿੰਨੀ ਜ਼ਮੀਨ ਸੀ ਜਿਹੜਾ ਛੱਡ ਛਡਾ ਕੇ ਤੁਸੀਂ ਫਿਰ ਤੁਰੇ ਉੱਥੋਂ? ਤਕਰੀਬਨ 4 ਮਰਬੇ ਸਾਡੇ ਕੋਲ ਰਕਬਾ ਸੀ। ਠੀਕ। ਉੱਥੇ ਠੀਕ ਹੈ। ਜਿਹੜਾ ਅਸੀਂ ਛੱਡ ਕੇ ਆਏ ਕੋਈ 20-30 ਥਾਂ ਮਾਲ ਸੀ। ਠੀਕ। ਜਿਹੜਾ ਮੌਕੇ 'ਤੇ ਸਾਡਾ ਕੋਈ ਸਾਡੇ ਸਿਲਵਰ ਦੀ ਕੌਲੀ ਤੱਕ ਵੀ ਜਿਹੜੀ ਆ ਨਾ ਉਹ ਵੀ ਨਹੀਂ ਆਈ। ਸਾਡੇ ਗੱਲ ਦੇ ਲੀੜੇ ਵੀ ਨਹੀਂ ਆਏ। ਹਾਏ ਹਾਏ। ਤੇ ਸਾਡਾ ਤੇ ਪਾਕਿਸਤਾਨ ਦਾ ਜਿਹੜਾ ਨਾ ਉਹ ਕੋਈ ਐਡਾ ਫੈਸਲਾ ਵੀ ਨਹੀਂ ਸੀ। 1 ਕਿਲੋਮੀਟਰ ਦਾ ਪੰਧ ਸੀ ਸਾਰਾ ਹੀ। 1 ਕਿਲੋਮੀਟਰ ਦਾ ਸੀ ਸਾਰਾ ਹੀ ਫਾਸਲਾ? ਇੰਡੀਆ ਦਾ ਤੇ ਪਾਕਿਸਤਾਨ ਦਾ। ਠੀਕ। ਜਿਹਦੇ ਵਿੱਚ ਕਾਂਡਾ ਕੋੜਾ ਸਾਡਾ ਬਰਾਦਰੀ ਦਾ ਪਿੰਡ ਸੀ ਜੱਟਾਂ ਦਾ। ਹਾਂ। ਉਹਨਾਂ ਦੀ ਤਹਿਸੀਲ ਸ਼ਕਰਗੜ੍ਹ ਸੀ ਜਿਹੜੀ ਪਾਕਿਸਤਾਨ ਦੇ ਹਿੱਸੇ ਆਈ ਸੀ। 3 ਤਹਿਸੀਲਾਂ ਗੁਰਦਾਸਪੁਰ, ਬਟਾਲਾ, ਪਠਾਨਕੋਟ, ਇਹ 3 ਤਹਿਸੀਲਾਂ ਇੰਡੀਆ ਦੇ ਹਿੱਸੇ ਆਈਆਂ ਸੀ।
ਸਹੀ। ਲੇਕਿਨ ਅਸੀਂ ਸ਼ਕਰਗੜ੍ਹ ਗੁਰਦਾਸਪੁਰ ਦੀ ਤਹਿਸੀਲ ਦੇ ਬਿਲਕੁਲ ਬਾਰਡਰ 'ਤੇ ਸਾਂ। ਹੁਣ ਸਾਨੂੰ ਪਤਾ ਨਹੀਂ ਵੀ ਸਾਡਾ ਪਿੰਡ ਹੁਣ ਵਸਦਾ ਉੱਥੇ ਜਾਂ ਨਹੀਂ ਵਸਦਾ। ਸਹੀ। ਬਾਰਡਰ ਦੇ ਵਿੱਚ ਆ ਚੁੱਕਾ। ਠੀਕ ਹੋ ਗਿਆ। ਆਹੋ ਬਾਰਡਰ ਦੇ ਵਿੱਚ ਆ ਗਿਆ, ਹੋ ਸਕਦਾ ਨਾ ਵੀ ਵਸਦਾ ਹੋਵੇ, ਹੋ ਵੀ ਸਕਦਾ ਕਿ ਹੋ ਸਕਦਾ ਵਸਦਾ ਥੋੜ੍ਹੀ ਵੀ ਹੋਵੇ। ਆਬਾਦੀ ਹਟਵੀਂ ਬੈਠੀ ਹੋਵੇ। ਹਾਂ, ਉਹ ਸਿੱਖ ਜਿਹੜੇ ਕਿਉਂਕਿ ਸੀ 88 ਮਰਬੇ ਸੀ, ਪਰ ਪਿੱਛੇ ਜਾ ਕੇ ਆਬਾਦੀ ਪਿੱਛੇ ਵੀ ਬਣ ਸਕਦੀ ਹੈ। ਹੈਗੀ ਹੈ ਸੀ। ਸਹੀ। ਹਾਂ। ਤੇ ਅੱਛਾ, ਫਿਰ ਤੁਸੀਂ ਉੱਥੇ ਜੱਥਾ ਪਿਆ, ਉਹ ਸਟੋਰੀ ਕਿੱਦਾਂ ਸੀ? ਉਹ ਜੀ ਤਿੰਨਾਂ ਪਾਸਿਆਂ 'ਚੋਂ ਜਸਾ ਪਿਆ। ਕਿਹੜੇ ਕਿਹੜੇ ਪਾਸਿਆਂ ਤੋਂ? ਲਹਿੰਦਾ, ਹਾਂ। ਚੜ੍ਹਦਾ, ਲੈਂਦੇ ਤੇ ਚੜ੍ਹਦੇ ਤੇ ਦੂਸਰੇ ਪਾਸੇ ਨੂੰ ਕਿਹੜੇ ਕਿਹੜੇ ਇਲਾਕੇ ਪੈਂਦੇ ਸੀ? ਜਨੂਬ, ਹਾਂ। ਇਹਨਾਂ ਤਿੰਨਾਂ ਪਾਸਿਆਂ 'ਚੋਂ ਜਸਾ ਤੇ ਚੌਥੇ ਪਾਸੇ ਸ਼ਮਾਲ ਵਾਲੇ ਪਾਸੇ ਰਾਵੀ ਸੀ। ਅੱਛਾ, ਉਧਰੋਂ ਨਹੀਂ ਪਿਆ। ਹਾਂ, ਇਹ ਸਾਡਾ ਹਦੂਦਰ ਪਾਸ। ਠੀਕ ਹੈ। ਤੇ ਫਿਰ ਉਹ ਜੱਥਾ ਪਿਆ, ਹਾਂਜੀ। ਪਤਾ ਸੀ ਤੁਹਾਨੂੰ ਪੈਣਾ ਜਾਂ ਬਸ? ਨਹੀਂ, ਅਚਾਨਕ ਹੀ ਪਿਆ। ਤਕਰੀਬਨ ਦਿਨ ਦੇ ਸਾਉਣ ਭਾਦੋਂ ਦੇ ਦਿਨ ਸੀ, ਅਕਤੂਬਰ ਦੇ। ਠੀਕ। ਤੇ ਜ਼ੋਰ ਵੇਲੇ ਜਸਾ ਪਿਆ। ਅੱਛਾ, ਤਕਰੀਬਨ 2 ਦਿਨ ਦਿਹਾੜੇ। ਦਿਨ ਦੇ ਔਰ ਬਹੁਤ ਕਤਲੋਗਾਰਤ ਹੋਈ ਆ, ਅੱਖਾਂ ਨਾਲ ਦੇਖੀ ਆ, ਔਰ ਰੁੜਦੇ ਵੀ ਅੱਖਾਂ ਦੇ ਨਾਲ ਦੇਖੇ ਨੇ। ਓਹੋ। ਮਰਦੇ ਵੀ ਵੇਖੇ ਨੇ, ਕਤਲ ਹੁੰਦੇ ਵੇਖੇ ਨੇ। ਹਾਂ, ਜ਼ੁਲਮ ਬਹੁਤ ਹੋਇਆ। ਬਹੁਤ ਜ਼ੁਲਮ ਹੋਇਆ। ਹਾਂਜੀ, ਜ਼ੁਲਮ ਹੀ ਹੁੰਦਾ ਜੀ ਜਦੋਂ ਮਤਲਬ ਇੱਕ ਬੰਦਾ ਜਿਹੜਾ ਹੈ ਅੱਗਿਓਂ ਮਤਲਬ ਹੱਥ ਜੋੜਦਾ ਹੈ, ਉਹ ਜ਼ੁਲਮ ਹੀ ਹੋ ਗਿਆ। ਇੱਕ ਬੰਦਾ ਮਤਲਬ ਲੜਦਿਆਂ ਲੜਦਿਆਂ ਮਰ ਗਿਆ ਜਾਂ ਸ਼ਹੀਦ ਹੋ ਗਿਆ, ਕਤਲ ਹੋ ਗਿਆ, ਉਹ ਹੋਰ ਚੀਜ਼ ਆ। ਤੇ ਤਾਂ ਹੀ ਉਹ ਇੱਥੇ ਹੀ ਕਹਿੰਦੇ ਆ ਨਾ ਕਿ ਜ਼ੁਲਮ ਕਰਕੇ ਅਰੂਜ ਤੇ ਆਉਣ ਵਾਲੇ ਇਸ ਗੱਲ ਦਾ ਜ਼ਰਾ ਖਿਆਲ ਰੱਖੀ। ਜ਼ੁਲਮ ਕਰਕੇ ਅਰੂਜ ਤੇ ਆਉਣ ਵਾਲੇ ਇਸ ਗੱਲ ਦਾ ਜ਼ਰਾ ਖਿਆਲ ਰੱਖੀ, ਉਤਲੀ ਹਵਾ ਵਿੱਚ ਜਾ ਕੇ ਪਾਟ ਜਾਂਦੇ ਜਿਨ੍ਹਾਂ ਗੁੱਡਿਆਂ ਨੂੰ ਖੁੱਲੀ ਡੋਰ ਲੱਭੇ। ਤੇ ਜ਼ੁਲਮ ਕਰਕੇ ਅਰੂਜ ਤੇ ਆਉਣਾ ਤਾਂ ਕੋਈ ਗੱਲ ਨਹੀਂ ਹੈ। ਤੇ ਬਹਰਹਾਲ ਤੁਸੀਂ ਫਿਰ ਉੱਥੋਂ ਫਿਰ ਕਿੱਦਾਂ ਨਿਕਲੇ? ਉੱਥੋਂ ਅਸੀਂ ਪਾਕਿਸਤਾਨ ਫਿਰ ਨਾਲ ਹੀ ਸੀ, 1 ਕਿਲੋਮੀਟਰ ਤੇ ਰਾਵੀ। ਕੋਈ ਕੈਂਪ ਨਹੀਂ? ਕੋਈ ਕੈਂਪ ਨਹੀਂ, ਸਿੱਧਾ ਹੀ? ਸਿੱਧਾ। ਤੁਹਾਨੂੰ ਕਿਹੜਾ ਇਹ ਰਾਵਣ ਵਾਲਾ ਲੱਗਦਾ ਸੀ ਇਲਾਕਾ? ਸਾਨੂੰ ਲੱਗਦਾ ਸੀ ਡੇਰਾ ਪਠਾਣਾ ਦਾ। ਅੱਛਾ, ਡੇਰਾ ਪਠਾਣਾ ਦਾ। ਡੇਰਾ ਪਠਾਣਾ ਦਾ ਜਿਹੜਾ ਨਾ ਉਹ ਹੈਗਾ ਹੈ ਆਪਣੇ ਰਾਵੀ ਦੇ ਉਰਲੀ ਸਾਈਡ ਦੇ ਸ਼ਕਰਗੜ੍ਹ 'ਚ। ਠੀਕ। ਸਾਡਾ ਪਿੰਡ ਜਿਹੜਾ ਤਹਿਸੀਲ ਗੁਰਦਾਸਪੁਰ 'ਚ ਸੀ, ਉਹ ਸ਼ਕਰਗੜ੍ਹ 'ਚ ਸੀ। ਉਹ ਸ਼ਕਰਗੜ੍ਹ। ਠੀਕ। ਉਹ ਪੱਤਣ ਨੰਗਿਆ ਸੀ, ਕੋਈ ਪੁਲ ਨਹੀਂ ਸੀ, ਕੋਈ ਹੈਡ ਨਹੀਂ ਸੀ। ਬਸ ਤੁਸੀਂ ਰਾਵੀ ਦਾ ਪੱਤਣ ਡੰਗੇ ਆ ਤੇ ਪੱਤਣ। ਪਾਕਿਸਤਾਨ। ਹਾਂਜੀ। ਤੇ ਕੋਈ ਬਹੁਤਾ ਲੰਬਾ ਚੌੜਾ ਤੁਹਾਨੂੰ ਸਫ਼ਰ ਨਹੀਂ ਕਰਨਾ ਪਿਆ? ਨਹੀਂ, ਉਹ ਸਫ਼ਰ ਤੇ ਨਹੀਂ ਪਿਆ, ਗਾਲੀ ਸਾਨੂੰ ਫਿਰ ਸਫ਼ਰ ਪਿਆ। ਸਾਡੇ ਗੱਲ ਲੀੜੇ ਹੈ ਨਹੀਂ, ਸਾਡੇ ਕੋਲ ਕੋਈ ਬਰਤਨ ਹੈ ਨਹੀਂ। ਆਏ ਹਾਏ। ਕਈ ਰਾਤਾਂ ਅਸੀਂ ਭੁੱਖੇ ਰਹੇ। ਓਏ ਹੋਏ। ਫਿਰ ਸਾਨੂੰ ਮਤਲਬ ਉੱਥੋਂ ਸਿੱਖ ਵੀ ਉੱਠ ਕੇ ਚੱਲ ਗਏ ਸੀ। ਅੱਛਾ। ਫਿਰ ਸਾਨੂੰ ਰਿਜ਼ਕ ਰੱਬ ਦੇਈ ਗਿਆ। ਉਹ ਵੀ ਆ ਪਿੰਡ 'ਚ ਉੱਠ ਕੇ ਉਰੇ ਪਰੇ ਚਲੇ ਗਏ? ਉਹਨਾਂ ਨੂੰ ਵੀ ਇਦਾਂ ਹੀ, ਇਦਾਂ ਜਿੱਦਾਂ ਸਾਡੇ ਨਾਲ ਹੋਈ ਇਦਾਂ ਹੀ ਉਹਨਾਂ ਨਾਲ ਹੋਈ। ਅੱਛਾ। ਹਾਂਜੀ। ਉਹ ਕਿੱਦਾਂ ਜੀ, ਜ਼ਰਾ ਦੱਸਿਓ। ਉਹ ਵੀ ਜਦੋਂ ਸਾਡੇ ਉਧਰ ਫਸਾਦ ਪਿਆ ਨਾ, ਤੇ ਉਹਨਾਂ ਨੇ ਆਣ ਕੇ ਇੱਧਰ ਦੱਸਿਆ, ਤੇ ਇੱਧਰ ਮੁਸਲਮਾਨਾਂ ਕੀਤਾ, ਉਧਰੋਂ ਸਿੱਖਾਂ ਨੇ ਕੀਤਾ। ਆਏ ਹਾਏ। ਠੀਕ। ਤੇ ਜਿਹੜੇ ਬਾਰਡਰਾਂ ਤੇ ਨੁਕਸਾਨ ਜਿਹੜਾ ਉਹ ਜ਼ਿਆਦਾ ਹੋਇਆ ਦੋਈ ਪਾਸੇ। ਹਾਲਾਂਕਿ ਬਾਰਡਰਾਂ ਤੇ ਤਾਂ ਮਿਲਟਰੀਆਂ ਵੀ ਸੀਗੀਆਂ। ਨਹੀਂ, ਉਦੋਂ ਬਾਰਡਰ ਹੈ ਨਾ ਸੀ। ਆਹੋ, ਬਾਰਡਰ ਉਦੋਂ ਕਿਹੜਾ ਖਿੱਚੇ ਸੀਗੇ ਵੀ ਆਹ ਬਾਰਡਰ ਆ? ਹਾਂ, ਉਦੋਂ ਤਾਂ ਸਾਰਾ ਕੁਝ ਇਦਾਂ ਹੀ ਸੀ, ਤਾਰਾਂ ਤੂਰਾਂ ਤਾਂ ਹੁਣ ਲੱਗੀਆਂ। ਹਾਂ, ਉਦੋਂ ਬਾਰਡਰ ਨਹੀਂ ਸੀ। ਅੱਛਾ। ਤੇ ਤੁਸੀਂ ਘਰ 'ਚ ਕਿੰਨੇ ਜਣੇ ਸੀਗੇ ਜਦੋਂ ਤੁਸੀਂ ਨਿਕਲੇ ਉਧਰੋਂ? ਅਸੀਂ 10 ਜੀ ਸਾਂ। ਅੱਛਾ। ਹਾਂ। ਤੁਹਾਡੀ ਉਮਰ ਉਸ ਟਾਈਮ ਕਿੰਨੀ ਸੀ? 15-16 ਸਾਲ ਸੀ। 15-16 ਸਾਲ ਤੁਹਾਡੀ ਉਮਰ ਸੀ। ਹਾਂਜੀ। ਆਹ ਤਾਂ ਪੂਰੇ ਸਾਰੀ ਹੋਸ਼ ਵਾਲੇ ਸੀ। ਰਾਵੀ ਤੋਂ ਪਾਰ ਸਾਡਾ ਰਕਬਾ ਸੀ। ਮਾਲ ਪਸ਼ੂ ਪਾਕਿਸਤਾਨ 'ਚ ਇੱਧਰ ਝਾੜਦੇ ਸਾਣ ਕੇ। ਅੱਛਾ। ਹਾਂ। ਸਹੀ। ਆਹੋ, ਜਦੋਂ ਲਾਗੇ ਕੋਈ ਵੈਸੇ ਹੀ ਅੱਜ ਕੱਲ੍ਹ ਵੀ ਕੋਈ ਮਾਲ ਪਸ਼ੂ ਜਿਹਦੇ ਕੋਲ ਉਹ 5-5 4-4 ਮੀਲ ਆਲੇ ਦੁਆਲੇ ਫਿਰ ਤੁਰ ਕੇ ਆ ਜਾਂਦੇ ਆ। ਨਹੀਂ, ਸਾਡਾ ਤੇ ਐਡਾ ਹਟਵਾ ਕੰਮ ਹੀ ਕੋਈ ਨਹੀਂ ਸੀ। ਹਾਂ। 1 ਕਿਲੋਮੀਟਰ ਕੋਈ ਫੈਸਲਾ ਨਹੀਂ, 3-4 ਮਰਬੇ। ਹਾਂ। ਸਹੀ। ਤੇ ਉਸ ਫਾਸਲੇ ਦੇ ਵਿੱਚ ਜਿਹੜੀ ਉਹ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਮਾਰਵੱਡ ਪੂਰੀ ਦੇਖ ਲਈ? ਪੂਰੀ। ਤੇ ਉਹ ਥੋੜਾ ਜਿਹਾ ਦੱਸੋ ਵੀ ਉਹ ਕਿੱਦਾਂ, ਕਿਹੜੇ ਕੋਈ ਬੰਦਿਆਂ ਦਾ ਪਤਾ, ਕੋਈ ਕਿਹੜੇ ਬੰਦੇ ਸੀਗੇ ਹਮਲਾ ਕਰਨ ਵਾਲੇ? ਉਹਦੇ ਨਾਲ ਪੁਲਿਸ ਵੀ ਸੀ, ਮਿਲਟਰੀ ਵੀ ਸੀ, ਉਹਦੇ ਨਾਲ ਅਸਲਾ ਵੀ ਸੀ ਹਮਲਾ ਕਰਨ ਵਾਲੇ? ਹਾਂਜੀ, ਅਸਲਾ ਹੀ ਨਾਲ, ਬਮਾ ਅਸਲਾ ਸੀਗੇ। ਅੱਛਾ। ਅਸਲੇ ਲੇਕਿਨ ਮੁਸਲਮਾਨਾਂ ਦੇ ਕੋਲ ਕੋਈ ਹਥਿਆਰ ਨਹੀਂ ਸੀ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੀ ਭਾਣਾ ਵਰਤ ਜਾਣਾ। ਅੱਛਾ। ਤੇ ਫਿਰ ਤੁਸੀਂ ਮਤਲਬ ਉਹਨਾਂ ਨੇ ਹਮਲਾ ਕਰ ਦਿੱਤਾ, ਵਿੱਚੇ ਬੁੱਢੀਆਂ ਵਿੱਚੇ ਬੰਦੇ, ਕੋਈ ਨਹੀਂ ਦੇਖਿਆ ਉਹਨਾਂ ਨੇ? ਉਹ ਫਿਰ ਡਰਦੇ ਜਿਵੇਂ ਖੜਾਕ ਹੋਇਆ ਇਹਦਾ ਅਸਲੇ ਦਾ, ਤੇ ਦੁਨੀਆ ਹਮਾ ਕੇ ਦਰਿਆ ਨੂੰ ਪਈ ਏ। ਪਿੱਛੋਂ ਉਹ ਕਤਲ ਕਰੇ ਜਾਂਦੇ ਆ, ਗਾੜੀ ਰਾਵੀ ਹੜੀ ਸੀ,
ਉਹ ਕੋਈ ਰੁੜ ਕੇ ਮਰ ਗਏ, ਕੁਛ ਉਹਨਾਂ ਕਤਲ ਕਰਤੇ। ਹਾਂ ਹਾਂ ਠੀਕ। ਤੇ ਦੱਸੋ ਨਾ ਜੀ ਕੋਈ ਮਤਲਬ ਕੋਈ ਗੱਲਬਾਤ, ਕੋਈ ਵਾਕਿਆ ਤੁਸੀਂ ਉੱਥੇ ਇੰਨਾ ਅਰਸਾ ਰਹੇ ਹੋ, ਤੇ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼, ਇਹ ਜੋ ਫੈਸਲਾ ਹੋਇਆ, ਤੁਸੀਂ ਉੱਥੇ ਬੜੇ ਸੋਹਣੇ ਹਾਰੀ ਸਾਰੀ ਬਸਤੇ ਰਸਤੇ ਤੁਸੀਂ ਅਚਾਨਕ ਦੇਖੋ ਜੀ, ਕਿੱਥੇ ਆਏ? ਉੱਥੇ ਸਾਡੇ ਰਕਬੇ ਇਕੱਠੇ ਦੇ ਇਕੱਠੇ 4 ਬਰੱਬੇ। ਠੀਕ। ਇੱਥੇ ਆਣ ਕੇ ਸਾਨੂੰ 9 ਕਿੱਲੇ ਪਏ ਇੱਥੇ ਜੋਧਾ ਡਗਰੀ, ਹਾਂ ਬਾਕੀ ਪੱਧਰੀ ਪਏ, ਕੁਛ ਚਾਲਾਂ 'ਚ ਪਏ ਖਿਲਾਰਵੇਂ, ਹਾਂ। ਕੁਛ ਚੰਦੋੜ ਵਾਲੇ ਪਏ ਖਿਲਾਰਵੇਂ। ਕੋਈ 10 ਸਾਲ ਸਾਨੂੰ ਮਤਲਬ ਵੀ ਇਕੱਠੀ ਕਰਦਿਆਂ ਲਾਗੇ, ਵੇਚ ਕੇ ਇਕੱਠੀ ਕਰ, ਇਸਤੇਮਾਲ ਕਰਾ। ਹਾਂ। ਉਹਨੇ ਜਿਹਨੂੰ ਮਤਲਬ ਵੀ ਅਸੀਂ ਜਵਾਨ ਹੋ ਗਏ, ਸਾਡੀਆਂ ਸ਼ਾਦੀਆਂ ਹੋ ਗਈਆਂ, ਸਾਨੂੰ ਮੁੜ ਕੇ ਕਿੱਲੇ ਆ ਕੇ ਬੇੜੀ ਬਹਿ ਗਈ। ਨਹੀਂ ਤੇ ਉਹ ਜ਼ਮੀਨ ਪੂਰੀ ਨਹੀਂ ਮਿਲੀ? ਨਹੀਂ ਮਿਲੀ। ਰਿਕਾਰਡ ਹੀ ਨਹੀਂ ਆਇਆ? ਰਿਕਾਰਡ ਆਏ ਨੇ, ਲੇਕਿਨ ਗਾੜੀ ਨਹੀਂ ਪੂਰੀ ਹੋਈ ਸਾਡੀ। ਹਾਲੇ ਵੀ ਸਾਡੇ ਰਕਬੇ ਜਿਹੜੇ ਲਈ ਵਾਲੇ ਪਏ ਨੇ, ਸਾਨੂੰ ਪਤਾ ਨਹੀਂ ਵੀ ਕਿੱਥੇ ਪਾ ਛੱਡੇ ਨੇ ਗਵਰਨਮੈਂਟ ਨੇ ਤੇ ਕਿੱਥੇ ਨਹੀਂ ਪਾ ਛੱਡਿਆ। ਇਦਾਂ ਹੋਈ ਆ ਬਹੁਤ ਸਾਰੇ ਬੰਦਿਆਂ ਨਾਲ, ਇਦਾਂ ਹੋਈ ਆ। ਘਰਾਂ ਤੋਂ ਬੇਘਰ ਹੋ ਗਏ ਲੋਕ, ਮਾਲਕਾਂ ਤੋਂ ਬੇਮਾਲਕ ਹੋ ਗਏ। ਬੜਾ ਨੁਕਸਾਨ ਹੋਇਆ। ਮਹਾਜਰਾਂ ਦਾ ਨੁਕਸਾਨ ਬੇਇੰਤਹਾ ਹੋਇਆ, ਬਿਆਨ ਵੀ ਨਹੀਂ ਕਰ ਸਕਦੇ। ਉਧਰਲੇ ਮਹਾਜਰਾਂ ਦਾ ਵੀ ਤੇ ਇਧਰਲੇ ਮਹਾਜਰਾਂ ਦੋਨਾਂ ਦਾ ਹੀ ਬਹੁਤ, ਦੋਨਾਂ ਦਾ ਹੋਇਆ। ਉੱਠਣ ਵਾਲਿਆਂ ਦਾ ਬਹੁਤ ਨੁਕਸਾਨ ਹੋਇਆ, ਜਿਹੜੇ ਵਿਚਾਰੇ ਉੱਠ ਕੇ ਇੱਧਰ ਆਏ ਜਾਂ ਉਧਰ ਗਏ ਇੱਥੋਂ ਉੱਠ ਕੇ, ਤੇ ਹਰ ਤਰ੍ਹਾਂ ਦਾ ਹੀ ਨੁਕਸਾਨ ਹੋਇਆ ਉਹਨਾਂ ਦਾ। ਬਹੁਤ ਵੱਡਾ ਗਦਰ ਸੀ, ਬਹੁਤ ਵੱਡਾ ਇੱਕ ਵੇਲਾ ਸੀ, ਬੜਾ ਔਖਾ ਵੇਲਾ ਸੀ। ਇਹ ਵੱਡਿਆਂ ਨੇ ਵੀ ਇਹੋ ਜਿਹਾ ਵਕਤ ਅੱਗੇ ਵੇਖਿਆ ਹੀ ਨਹੀਂ ਸੀ। ਹਾਂਜੀ। ਉਹਨਾਂ ਦੇ ਦਿਲ ਦੇ ਵਿੱਚ ਸੀ ਵੀ ਅਸਾਂ ਮੁੜ ਕੇ ਘਰਾਂ ਨੂੰ ਵਾਪਸ ਚੱਲ ਜਾਣਾ। ਆਹੋ, ਇਹ ਤਾਂ ਉਹਨਾਂ ਦੇ ਰੇਂਜ 'ਚ ਹੀ ਨਹੀਂ ਸੀਗਾ ਵੀ ਅਸੀਂ ਉੱਥੇ ਬਸ ਸਾਰੀ ਜ਼ਿੰਦਗੀ ਆਪਣਾ ਸਮਾਨ ਵੀ ਘਰਾਂ ਤੋਂ ਪੂਰਾ ਨਹੀਂ ਚੁੱਕ ਕੇ ਲਿਆਏ। ਹਾਂ। ਇਸੇ ਕਰਕੇ ਵੀ ਹਾਂ ਵਾਪਸ ਆ ਜਾਣਾ ਆਪਣੇ ਘਰਾਂ ਨੂੰ। ਅੱਛਾ। ਲੇਕਿਨ ਵਾਪਸ ਮੁੜ ਕੇ ਜਾ ਹੀ ਨਹੀਂ ਸਕਦੇ। ਤੇ ਉਹ ਵੇਲਾ ਕਿੱਦਾਂ ਦਾ ਸੀ ਜਦੋਂ ਤੁਸੀਂ ਮਤਲਬ ਇਹ ਵਾਕਿਆ ਨਹੀਂ ਸੀ ਹੋਇਆ, ਗਦਰ ਨਹੀਂ ਸੀ ਪਿਆ, ਕਿੱਦਾਂ ਦਾ ਉਹ ਵੇਲਾ ਸੀ? ਅੱਛੇ ਲੋਕ ਸੀ, ਆਪਸ ਦੇ ਵਿੱਚ ਮਿਲੇ ਜੁਲੇ ਲੋਕ ਸੀ, ਅੱਛਾ ਵਕਤ ਲੋਕਾਂ ਦਾ ਲੰਘਦਾ ਸੀ। ਕੀ ਸ਼ੁਗਲ ਕੀ ਹੁੰਦਾ ਸੀ ਜ਼ਿਆਦਾ? ਸ਼ੁਗਲ ਕਾਰੋਬਾਰ ਤੇ ਐਡਾ ਨਹੀਂ ਹੁੰਦੇ ਉਦੋਂ, ਜ਼ਿਮੀਂਦਾਰਾਂ ਹੀ ਚੱਲਦਾ ਸੀ। ਮਾਲ ਪਸ਼ੂ ਲੋਕਾਂ ਦਰਿਆਵਾਂ ਕੰਢੇ ਰੱਖੇ ਸੀ ਪਾਣੀਆਂ ਦੇ, ਤੇ ਮਾਲ ਪਸ਼ੂ ਦਾ ਜ਼ਿਆਦਾ ਕਾਰੋਬਾਰ ਹੁੰਦਾ ਸੀ। ਸਹੀ। ਨਾ ਉਦੋਂ ਦੁੱਧ ਦੀ ਕੋਈ ਕੀਮਤ ਸੀ, ਨਾ ਘਿਓ ਦੀ ਕੀਮਤ ਸੀ, ਨਾ ਕੋਈ ਸ਼ੱਕਰ ਗੋਲੀ ਲੈਂਦਾ ਸੀ। ਮੰਡੀਆਂ ਬਹੁਤ ਕਮ ਸੀ। ਸਹੀ। ਤੇ ਲੋਕ ਮਤਲਬ ਵੀ ਆਪਣਾ ਗੋਸ਼ਤ ਮੁਫਤ, ਮੱਛੀ ਵੀ ਮੁਫਤ, ਦੁੱਧ ਘਿਓ ਵੀ ਮੁਫਤ। ਕਿਆ ਬਾਤ ਹੈ। ਕਿਸੇ ਦੇ ਹੰਗਾਮਾ ਹੋਇਆ, ਖੁਸ਼ੀ ਗਮੀ ਹੋਈਏ, ਮੈਂ ਤੇਰੇ ਕੋਲ ਲੈ ਲਿਆ ਗੜਵਾ ਘਿਓ ਦਾ, ਤੂੰ ਮੇਰੇ ਕੋਲ ਲੈ ਲਿਆ, ਬਰਾਦਰੀ ਨੇ ਦੁੱਧ ਦੇ ਦਿੱਤਾ। ਉਹ ਹੰਗਾਮਾ ਜਿਹੜਾ ਸਹੀ ਸਲਾਮਤ ਬਹੁਤ ਲੱਖ ਖੁਸ਼ੀ ਖਿਰਾਨਾ ਵਕਤ ਲੰਘ ਗਿਆ। ਸਹੀ। ਆਹੋ ਵਕਤ ਮਤਲਬ ਅੱਛਾ ਸੀ, ਪਿਆਰ ਮੁਹੱਬਤ ਨਾਲ, ਬਹੁਤ ਮੁਹੱਬਤ ਸੀ। ਸਿੱਖਾਂ ਨਾਲ ਵੀ ਤੁਹਾਡਾ ਬਹਿਣ ਉੱਠਣ ਸੀਗਾ, ਵੱਡਿਆਂ ਦਾ ਸੀ। ਸਾਡੇ ਗੁਆਂਢ ਰਹਿੰਦੇ ਸੀ। ਨਾਮ ਨੂੰ ਯਾਦ ਆ ਗੁਆਂਢ ਜਿਹੜੇ ਰਹਿੰਦੇ? ਹਾਂਜੀ। ਕੀ ਨਾਮ ਸੀ ਵੱਡਿਆਂ ਦਾ? ਨਾਂ ਹੈ ਅਸੀਂ ਵਧਾਵਾ ਸਿੰਘ। ਅੱਛਾ। ਈਸਰ ਸਿੰਘ। ਈਸਰ ਸਿੰਘ, ਵਧਾਵਾ ਸਿੰਘ ਤੁਹਾਡੇ ਗੁਆਂਢੀ ਸੀਗੇ? ਹਾਂਜੀ। ਵਧਾਵਾ ਸਿੰਘ ਦੇ 2 ਮੁੰਡੇ, ਜਵੰਤ ਸਿੰਘ ਤੇ ਇੰਦਰ ਸਿੰਘ। ਅੱਛਾ। ਇਹ ਕਿਹੜੇ ਜੱਟ ਸੀਗੇ? ਇਹ ਜੱਟ ਮੋੜ ਵਾਲਾ ਲਾਗੇ ਮੰਡ ਦੇ ਵਿੱਚ ਰਹਿੰਦਾ ਸੀ, ਰਾਵੀ ਦੇ ਵਿੱਚ। ਉੱਥੋਂ ਇੱਥੇ ਗਏ ਸੀ, ਉਹ ਵੀ ਲੰਬੜਦਾਰ ਸੀ ਮੋੜ ਵਾਲੇ ਦੇ। ਅੱਛਾ। ਤੇ ਉਹਨਾਂ ਉੱਥੇ ਗਹਿਣੇ ਜ਼ਮੀਨ ਜਾ ਕੇ ਲੈ ਲਈ ਸੀ, ਕੋਈ ਦੁਸ਼ਮਣੀ ਦੀ ਵਜ੍ਹਾ ਨਾਲ। ਸਹੀ। ਹਾਂ। ਨਹੀਂ ਉਹ ਜੇ ਕਿਹੜੇ ਜੱਟ ਸੀਗੇ? ਸੰਧੂ ਸੀਗੇ, ਗਰੇਵਾਲ ਸੀ, ਕਿਹੜੇ ਸੀ? ਨਹੀਂ ਉਹ ਸਿੱਖ ਜੱਟ ਸੀ ਨਾ, ਉਹਨਾਂ ਦੀ ਮੈਨੂੰ ਕੌਮ ਦਾ ਨਹੀਂ ਪਤਾ। ਅੱਛਾ, ਗੋਤ ਤਾਂ ਨਹੀਂ ਕਿਹੜੀ? ਚਲੋ ਕੋਈ ਗੱਲ ਨਹੀਂ। ਹੋਰ ਇਸ ਤੋਂ ਇਲਾਵਾ ਆਪਣੇ ਕੋਈ ਬੇਲੀ ਯਾਰ ਦੋਸਤ ਉੱਥੇ ਜਿਹੜੇ ਵੀ ਸੀਗੇ? ਇੱਕ ਭਰਾ ਉਹਦਾ ਫਿਰ ਵਧਾਵਾ ਸਿੰਘ ਦਾ ਹੈਗਾ ਸੀ, ਈਸਰ ਸਿੰਘ। ਅੱਛਾ। ਉਹਦੇ 4 ਬੱਚੇ ਸੀ। ਠੀਕ ਆ। ਕਰਮ ਸਿੰਘ, ਚਰਨ ਸਿੰਘ, ਦਰਸ਼ਨ ਸਿੰਘ ਤੇ ਰਾਜ ਸਿੰਘ। ਅੱਛਾ। ਇਹ 4 ਉਹਦੇ ਬੱਚੇ ਸੀਗੇ। ਸਹੀ। ਜਿਹੜੇ ਮਤਲਬ ਇਹ ਦਰਸ਼ਨ ਸਿੰਘ ਸੀ ਸਾਡਾ, ਉਹ ਹਵਾਣੇ ਸੀ। ਠੀਕ। ਇਕੱਠੇ ਮਾਲ ਪਸ਼ੂ ਚਾਰਦੇ ਸੀ। ਅੱਛਾ। ਸ਼ੁਗਲ ਮੇਲਾ। ਮੇਲਾ ਕੀ ਜ਼ਿਆਦਾਤਰ ਸ਼ੁਗਲ ਮੇਲੇ ਦੇ ਵਿੱਚ ਕੀ ਜ਼ਿਆਦਾਤਰ ਸ਼ੁਗਲ ਮੇਲਾ ਹੁੰਦਾ ਸੀ? ਸ਼ੁਗਲ ਮੇਲਾ ਉਦੋਂ ਮੰਡੀਰ ਵੱਧਦਾ ਸੀਗਾ, ਤੁਹਾਨੂੰ ਪਤਾ ਵੀ ਉਦੋਂ ਇਹਨਾਂ ਤਲੀਮ ਦਾ ਤੇ ਦੌੜ ਦੌਰਾ ਹੀ ਕੋਈ ਨਹੀਂ ਸੀਗਾ। ਹਾਂ। ਨਹੀਂ ਫਿਰ ਵੀ ਸ਼ੁਗਲ ਮੇਲਾ ਤਾਂ ਉਦੋਂ ਸਾਦਾ ਸੀ। ਅੱਜ ਕੱਲ ਸ਼ੁਗਲ ਮੇਲਾ ਟੀਵੀ, ਕੇਬਲ, ਗੁੱਲੀ ਡੰਡਾ ਚੱਲਦਾ ਸੀ ਆਮ। ਅੱਛਾ। ਗੁੱਲੀ ਡੰਡਾ। ਹਾਂ। ਜਾਂ ਗੇਂਦ ਚੱਲਦੀ ਸੀ, ਉਹਨੂੰ ਰੌਂਬਾਲ ਆਂਦੇ ਹੁੰਦੇ ਸੀ, ਉਹ ਚੱਲਦੀ ਸੀ ਖੇਡ। ਹਾਂ। ਖੁੱਦੋ ਖੁੰਡੀ। ਖੁੱਦੋ ਖੁੰਡੀ। ਸਹੀ। ਤੇ ਛਿੰਝਾਂ ਛੁੰਝਾਂ ਵੀ ਪੈਂਦੀਆਂ ਸੀ ਲਾਗੇ ਲਾਗੇ? ਕਿੱਥੇ ਕਿੱਥੇ ਪੈਂਦੀਆਂ ਸੀ? ਛਿੰਝਾਂ ਵਾਲੀ ਨੰਗਲ ਪੈਂਦੀ ਸੀ। ਅੱਛਾ। ਬਹੁਤ ਵੱਡੀ ਛਿੰਝ ਪੈਂਦੀ, ਬੜੇ ਬੜੇ ਭਲਵਾਨ, ਕਬੱਡੀ ਵਾਲੇ, ਘੋਲ ਵਾਲੇ ਆਉਂਦੇ ਸੀ। ਸਹੀ। ਜ਼ੈਲਦਾਰ ਪਿੱਛੇ ਡੁਗਰੀ ਦਾ ਜ਼ੈਲਦਾਰ ਸੀ, ਲੂਣਿਆਂ ਦਾ ਵੀ ਜ਼ੈਲਦਾਰ ਸੀ, ਸਿੱਖ। ਸਹੀ। ਤੇ ਸ਼ਾਦੀ ਵਿਆਹ ਤੁਸੀਂ ਉੱਥੇ ਦੇਖੇ?
ਇਹ ਸ਼ਾਦੀਆਂ ਸ਼ਾਦੀਆਂ ਹੁੰਦੀਆਂ ਉੱਥੇ ਦੇਖੀਆਂ ਤੁਸੀਂ? ਸ਼ਾਦੀਆਂ ਬੜਾ ਸ਼ੁਗਲ ਹੁੰਦਾ ਕੀ ਸੀ। ਸ਼ਾਦੀਆਂ ਦਾ ਕੀ ਸ਼ੁਗਰ ਸੀ? ਅਸਤਬਾਜ਼ੀਆਂ ਚੱਲਣੀਆਂ, ਅੱਛਾ ਜੀ। ਅਸਤਬਾਜ਼ੀਆਂ ਚੱਲਣੀਆਂ, ਗਾਣੇ ਵਜਾਉਣੇ ਵੀ ਰੌਣਕ ਹੁੰਦੀ ਗਾਣੇ ਸੀ। ਵਜਾਉਣੇ ਕਾਹਨਾਂ ਵੱਜਦੇ ਸੀ ਉਦੋਂ? ਉਦੋਂ ਆਪ ਹੀ ਗਾਉਂਦੇ ਵਜਾਉਂਦੇ ਸੀ। ਆਰਕੈਸਟਰਾ ਔਰ ਨਕਲਾਂ- ਤਵੇ ਜਿਹੜੇ ਹੁੰਦੇ ਸੀ ਉਹ ਉਹਨਾਂ ਚੱਲਦੇ ਨੂੰ- ਹੁੰਦੇ ਸੀ? ਉਹਨਾਂ ਨੂੰ ਨਕਲੀਏ ਆਂਦੇ ਸੀ, ਨਕਲੀਏ। ਨਕਲੀਏ ਵੀ ਆਉਂਦੇ ਹੁੰਦੇ ਸੀ। ਹਾਂਜੀ, ਉਦੋਂ ਇਹ ਚੱਲਦਾ। ਮਾਰਚ ਮੋਟਣੇ ਹੱਥ ਤੇ ਫੜ ਕੇ ਤੇ ਲੱਗੇ ਆ। ਹਾਂਜੀ, ਇਹ ਸਹੀ। ਸਿਸਟਮ ਸੀ। ਕੋਈ ਨਾ ਕੋਈ ਵਾਰ ਸੁਣਾਉਂਦੇ ਹੋਣੇ ਆ, ਕੋਈ ਕਹਾਣੀ, ਕੋਈ ਸੋਹਣੀ ਮਹੀਵਾਲ ਦੀ, ਲੈਲਾ ਮਜਨੂ ਦੀ, ਫਿਰ ਰਾਂਝੇ ਦੀ। ਸਿੱਖ ਜਿਹੜੇ ਇਹ ਹੋਲੀਆਂ, ਇੱਕ ਉਹਨਾਂ ਦਾ ਮਤਲਬ ਆ ਵੀ ਹੁੰਦਾ ਸੀ ਸਾਲ ਬਾਅਦ ਹਿੰਦੂਆਂ ਦਾ ਤਿਉਹਾਰ ਆ ਹੋਲੀ। ਹਾਂਜੀ, ਰੰਗ। ਹਾਂ, ਤੇ ਉਹਨਾਂ ਨੇ ਮਤਲਬ ਆ ਵੀ ਉਹ ਲਿਆਉਣੇ ਗਾਉਣ ਵਜਾਉਣ ਵਾਲੇ 8-8 10-10 ਦਿਨ ਪਿੰਡ ਦੇ ਵਿੱਚ ਗਾਉਂਦਿਆਂ ਵਜਾਉਂਦਿਆਂ ਰਹਿਣਾ, ਬਾਹਰ ਫਿਰ ਲੱਗ ਜਾਣੇ। ਸਹੀ। ਉਹ ਸਾਂਝਾ ਹੀ ਹੁੰਦਾ ਸੀ ਸਾਰਾ ਕੁਝ, ਉਦੋਂ ਰਹਿੰਦੇ ਸੀ। ਫਿਰ ਦੂਸਰੇ ਪਿੰਡ ਹੋਣਾ, ਉੱਥੇ ਮੰਡੀਰ ਵਾਦੇ ਨੇ ਵੇਖਣ ਚੱਲ ਜਾਣਾ। ਹਾਂ, ਇਸ ਤਰ੍ਹਾਂ ਗੁਜ਼ਾਰਾ ਹੁੰਦਾ ਸੀ। ਅੱਛੇ ਲੋਕ ਸੀ। ਸਹੀ। ਸਾਦਾ ਜੇ ਕੰਮ ਸੀਗੇ ਉਦੋਂ। ਇਹੀ ਤੁਹਾਡੇ ਭਾ ਦਾ ਬਹੁਤ ਕੰਮ ਸੀ। ਬਹੁਤ ਖੁਸ਼ੀ ਨਾਲ ਵਕਤ ਲੰਘਦਾ ਸੀ ਲੋਕ। ਖੁਸ਼ੀ ਨਾਲ ਵਕਤ। ਕੋਈ ਟੈਨਸ਼ਨ ਕਿਸੇ ਕਿਸਮ ਦੀ ਨਹੀਂ ਸੀ। ਹੁਣ ਵੀ ਕਦੀ ਕਦੀ ਇਕੱਲੇ ਬੈਠੇ ਹੋਵੋ ਤੇ ਪਿੰਡ ਪਹੁੰਚ ਜਾਂਦੇ ਆਪਣੇ? ਹਾਂਜੀ, ਬਹੁਤ ਸੋਚਾਂ ਆਉਂਦੀਆਂ ਨੇ। ਇਨਸਾਨ ਦੀ ਜਿੱਥੇ ਜੰਮਣ ਭਾਵ ਆ ਨਾ, ਰੱਬ ਦਾ ਨਿਜ਼ਾਮ ਹੈ, ਉਹ ਧਰਤੀ ਦੇ ਨਾਲ, ਉਹ ਮਿੱਟੀ ਦੇ ਨਾਲ, ਉਹ ਮਕਾਨਾਂ ਦੇ ਨਾਲ, ਉਹਨਾਂ ਲੋਕਾਂ ਨਾਲ, ਉਹਨਾਂ ਹਵਾਨਾ ਇਨਸਾਨਾਂ ਦੇ ਨਾਲ ਮੁਹੱਬਤ ਸਲੂਕ ਜਿਹੜਾ ਨਾ, ਉਹ ਜੋਸ਼ ਮਾਰਦਾ। ਹਕੀਕਤ ਕੁਦਰਤ ਦਾ ਜੋਸ਼ ਮਾਰਦਾ। ਸਹੀ ਗੱਲ। ਤੇ ਬਾਕੀ ਵਿਆਹਾਂ ਸ਼ਾਦੀਆਂ ਦੇ ਵਿੱਚ ਕੀ ਜ਼ਿਆਦਾ ਰਸਮ ਰਿਵਾਜ ਹੁੰਦੇ ਸੀ? ਹੁਣ ਤਾਂ ਵਕਤ ਬਦਲ ਗਿਆ। ਉਦੋਂ ਦਾ ਕੀ ਸੀਗਾ ਸ਼ਾਦੀਆਂ ਦਾ ਮਾਹੌਲ? ਸਾਦਾ ਚੌਲ ਪਕਾਉਣੇ। ਅੱਛਾ। ਉੱਤੇ ਮਤਲਬ ਆ ਵੀ ਉਹਦੇ ਦੁੱਧ ਪਾਉਣਾ, ਉਬਾਲ ਲੈਣੇ, ਉਬਾਲ ਲੈਣੇ, ਸ਼ੱਕਰ ਪਾਉਣੀ, ਠੀਕ। ਤੇ ਖੰਡ ਵਲੈਤੀ ਚੱਲਦੀ ਸੀ, ਦੇਸੀ ਉਦੋਂ ਨਹੀਂ ਸੀ ਚੱਲਦੀ ਉੱਧਰ। ਹਾਂ, ਵਤਨ। ਅੱਛਾ। ਵਲੈਤੀ ਖੰਡ ਤਾਂ ਆਪ ਹੀ ਬਣਾਉਂਦੇ ਸੀ ਤੁਸੀਂ? ਨਹੀਂ ਸੌਰੀ, ਵਲੈਤੀ ਖੰਡ ਮਿੱਲਾਂ ਚੋਂ। ਹਾਂ, ਮਿੱਲਾਂ ਚੋਂ ਆਉਂਦੀ ਤੇ ਸੀ। ਦੇਸੀ ਖੰਡ ਵੀ ਤਾਂ ਜ਼ਿਆਦਾ ਸੀਗੀ ਉਦੋਂ ਚੱਲਦੀ? ਨਹੀਂ, ਦੇਸੀ ਖੰਡ ਉਹਦੇ ਵਤਨ ਹੈ ਨਹੀਂ ਸੀ, ਇੱਧਰ ਬਾਹਰ ਦੇ ਵਿੱਚ ਹੈ ਸੀ, ਉਧਰ ਨਹੀਂ ਸੀ। ਅੱਛਾ, ਠੀਕ ਹੈ। ਤੇ ਉਹ ਫਿਰ ਚੌਲ ਬਾਲਣੇ ਤੇ ਉੱਤੇ ਉਹ ਪਾ ਕੇ ਘੇ ਪਾ ਕੇ ਦੇਣੇ, ਉਹ ਬਰਾਤੀਆਂ ਨੂੰ ਦੇ ਦੇਣੇ? ਬਰਾਤੀਆਂ ਨੂੰ ਦੇਣੇ, ਮੇਲ ਨੂੰ ਵੀ ਦੇਣੇ। ਹਾਂ। ਤੇ ਬਰਾਤੀਏ ਕਿੱਦਾਂ? ਉਹ ਬਰਾਤੇ ਘੋੜੀਆਂ ਦੇ ਜੰਜਾਂ ਆਉਣੀਆਂ। ਅੱਛਾ। ਪੱਗਾਂ ਵਧੀਆਂ, ਗੱਡਿਆਂ ਤੇ ਵੀ ਆਉਂਦੀਆਂ ਸੀ? ਗੱਡਿਆਂ ਤੇ ਵੀ ਆਉਂਦੀਆਂ ਸੀ। ਸਹੀ। ਆਹੋ, ਗੱਡ ਵੀ ਉਦੋਂ ਆਮ ਹੀ ਸੀਗੇ। ਸਹੀ। ਤੇ ਰਸਮੋ ਰਿਵਾਜ ਉੱਥੇ ਸਿੱਠਣੀਆਂ ਵੀ ਬੁੜੀਆਂ ਨੇ ਗਾਉਣੀਆਂ? ਸਾਂਝੇ ਬੋਲੀਆਂ ਪਾਉਂਦੇ ਸੀ। ਉਧਰੋਂ ਮਾਮਿਆਂ ਨੇ ਖੜੇ ਹੋ ਜਾਣਾ ਤੇ ਇਧਰੋਂ ਦਾਦਕਿਆਂ ਨੇ ਤੇ ਉਧਰੋਂ ਨਾਨਕਿਆਂ ਨੇ। ਬਿਲਕੁਲ। ਦੇ ਮਾਰ 4.5। ਕੋਈ ਸਿੱਠਣੀ ਯਾਦ? ਬੋਲੀ? ਹਾਂ। ਨਹੀਂ, ਬੋਲੀ ਮੈਨੂੰ ਹੁਣ ਯਾਰ ਹੈ, ਯਾਦ ਹੈ ਵੀ ਹੁਣ ਭੁੱਲ ਗਈਆਂ। ਕਰੋ ਮਾੜਾ ਜਿਹਾ ਫੱਟੀ। ਇਹ ਅੱਜ ਕੱਲ੍ਹ ਦੀਆਂ ਬੋਲੀਆਂ ਤਾਂ ਅਸੀਂ ਬਥੇਰੀਆਂ ਸੁਣੀ ਦੀਆਂ ਵਾ, ਜਿਵੇਂ ਚਿੱਟਾ ਕੁੱਕੜ ਬਨੇਰੇ ਤੇ ਨੀ ਕਾਸ ਨੀ ਦੁਪੱਟੇ ਵਾਲੀਏ ਮੁੰਡਾ ਆਸ਼ਿਕ ਤੇਰੇ ਤੇ। ਫੱਟੀ ਟੁੱਟ ਗਈ ਹੈ ਟਾਂਗੇ ਦੀ, ਅੱਲਾ ਦੀ ਸੋ ਹੱਥ ਵਿੱਚ ਕੈਮਰਾ ਹੋਵੇ, ਫੋਟੋ ਖਿੱਚ ਲਾਵਾਂ ਜਾਂਦੇ ਦੀ। ਜਿਹੜੀ ਇਦਾਂ ਦੀਆਂ ਬਹੁਤ ਹੁੰਦੀਆਂ ਸੀ। ਹੁਣ ਯਾਦ ਕਰੋ। ਨਹੀਂ ਯਾਰ, ਹੁਣ ਨਹੀਂ ਯਾਦ, ਨਹੀਂ ਹੁਣ ਨਾ ਉਮਰ ਜ਼ਿਆਦਾ ਹੋ ਗਈ, ਇੱਕ ਅੱਧੀ ਹੁਣ ਉਹ ਭੁੱਲ ਗਈਆਂ। ਕੋਈ ਇੱਕ ਅੱਧੀ ਸੁਣਾ ਦਿਓ, ਕੋਈ ਇੱਕ ਅੱਧੀ ਸੁਣਾ ਦਿਓ। ਯਾਦ ਤੇ ਹੈ ਸੀਗੀਆਂ, ਹੁਣ ਐਸ ਵੇਲੇ ਨਾ। ਚਲੋ ਕੋਈ ਨਹੀਂ, ਤੁਹਾਨੂੰ ਯਾਦ ਕਰਾ ਦਾਂਗੇ ਅਸੀਂ। ਕਰੋ ਜ਼ੋਰ ਪਾਓ ਥੋੜਾ ਜਿਹਾ ਜੇਨ ਤੇ। ਸਿਆਣੇ, ਬਹੁਤ ਸਿਆਣੀਆਂ ਔਰਤਾਂ, ਬੀਬੀਆਂ, ਮਾਈਆਂ ਨੇ ਇੱਕ ਦੂਜੇ ਵੱਲ ਖੜੇ ਹੋ ਜਾਣਾ। ਕਦੀ ਦਾਦੇ ਨੇ ਹਾਰ ਜਾਣਾ ਤੇ ਕਦੀ ਨਾਨਕਿਆਂ ਨੇ ਹਾਰ ਜਾਣਾ ਹੈ। ਬੋਲੀ ਪਾਉਂਦੇ ਯਾਰ, ਹੁਣ ਨਾ ਸ਼ਰਮ ਆਉਂਦੀ ਹੈ। ਨਹੀਂ, ਬੋਲੀ ਕਿਹੜਾ ਇਹ ਤਾਂ ਇੱਕ ਦੇਖੋ ਜੀ, ਸਕਾਫਤ ਦਾ ਕਲਚਰ ਆਪਣਾ, ਕੋਈ ਨਹੀਂ ਐਸੀ ਗੱਲ। ਇਹ ਸਮਝ ਲਓ ਇੱਕ ਗਵਾਚਿਆ ਹੋਇਆ ਕਲਚਰ ਆ, ਸਕਾਫਤ ਆ, ਜਿਹਨੂੰ ਅਸੀਂ ਢੂੰਡਣ ਆਏ। ਤੁਰੇ ਮੋਰ ਵਾਂਗੂ, ਬੋਲੇ ਕੋਲ ਵਾਂਗੂ। ਤੁਰੇ ਮੋਰ ਵਾਂਗੂ, ਬੋਲੇ ਕੋਲ ਵਾਂਗੂ। ਪੈਰ ਬਗਲੇ ਵਾਂਗ ਟਿਕਾਵਣੀ, ਆਹ ਤੇਰੇ ਖੱਟੜੇ ਦੁਪੱਟੜੇ ਨੂੰ ਅੱਗ ਲੱਗੇ, ਪਏ ਆਸ਼ਕਾਂ ਦੇ ਲਹੂ ਨਾਮ ਨਹੀਂ। ਕਿਆ ਬਾਤ ਹੈ, ਪਏ ਆਸ਼ਕਾਂ ਦੇ ਲਹੂ ਨਾਮ। ਜ਼ਬਰਦਸਤ। ਤੇ ਹੋਰ ਕੋਈ ਯਾਦ ਹੋਵੇ? ਉਹ ਜੀ ਕਹਾਣੀਆਂ ਦੇ ਬੜੀਆਂ ਲੰਮੀਆਂ ਚੌੜੀਆਂ ਨੇ। ਹਾਂਜੀ। ਤੇ ਇਹਨਾਂ ਕੀ ਤਕਰੀਬਨ ਠੀਕ ਆ। ਚਲੋ ਠੀਕ ਹੋ ਗਿਆ। ਤੇ ਉਹ ਫਿਰ ਜੰਜਾਂ ਸੁਣਿਆ ਬਾਵਾ ਦਿਨ ਬੈਠੀਆਂ ਰਹਿੰਦੀਆਂ।
ਤੇ ਉਹ ਫਿਰ ਜੰਜਾਂ ਕਈ ਦਿਨ ਵੀ ਘਰ ਰਹਿੰਦੀਆਂ ਹੁੰਦੀਆਂ ਸੀ, ਉਹਦਾ ਕੀ ਕਿੱਦਾਂ ਆ ਜਾਂਦੀਆਂ ਸੀਗੀਆਂ? ਹੁਣ ਤਾਂ ਇੱਥੇ ਅੱਧਾ ਘੰਟਾ ਨਹੀਂ ਲੰਘਦਾ। 100 200 ਬੰਦਾ ਜੰਜਦਾ ਹੋਣਾ। ਅੱਛਾ। ਘੋੜੀਆਂ ਤੇ ਆਉਣੀਆਂ, ਘੋੜੀਆਂ ਨੂੰ ਪੱਠੇ ਵੀ ਦੇਣੇ, ਉਹਨਾਂ ਨੂੰ ਰੋਟੀ ਵੀ ਦੇਣੀ। ਫਿਰ ਕੋਈ ਸੱਜਣ ਜਾਂ ਰਿਸ਼ਤੇਦਾਰ ਨੇ ਫਿਰ ਕਈ ਦਿਨ ਜੰਜਾਂ ਰਹਿੰਦੀਆਂ। ਇੱਕ ਬੋਲੀ ਯਾਦ ਆ ਗਈ, ਸੁਣਾ ਦਿਆਂ? ਹਾਂ ਸੁਣਾਓ। 12ਵੀਂ ਬਰਸੀ ਖੱਡ ਨੂੰ ਗਿਆ ਸੀ, ਖੱਡ ਕੇ ਲਿਆਂਦੀ ਤਰਵੇ, ਛੇਤੀ ਤੁਰੀ ਪੁੱਛਰਾ ਮੇਰਾ ਸਾਹਮਣੀ ਗਲੀ ਵਿੱਚ ਘਰ। ਹਾਏ ਸਹੀ, ਮੇਰਾ ਸਾਹਮਣੀ ਗਲੀ ਦੇ ਵਿੱਚ ਘਰ। ਅੱਛਾ ਜੀ, ਗੱਲ ਕਰ ਰਹੇ ਸੀ ਬਰਾਤ ਦਿੰਦੇ ਸੀ। ਹਾਂਜੀ, ਉਹ 100 200 ਬੰਦਾ ਘੋੜੀਆਂ ਤੇ ਆਉਣਾ, ਘੋੜੀਆਂ ਨੂੰ ਪੱਠੇ, ਉਹਨਾਂ ਨੂੰ ਰੋਟੀ ਦੇਣੀ। ਘਰ ਆਏ ਨੇ, ਫਿਰ ਉਹਦਾ ਕੋਈ ਯਾਰ ਦੋਸਤ ਪਿੰਡ ਦੇ ਵਿੱਚ ਆ ਜਾਂ ਰਿਸ਼ਤੇਦਾਰ ਆ, ਫਿਰ ਉਹਨੇ ਰਾਤ ਰੱਖ ਲੈਣਾ। ਕੀ ਬਾਤ। ਫਿਰ ਦੂਸਰੇ ਰੱਖ ਲੈਣੇ। 8 ਦਿਨ ਜੰਜਾਂ ਰਹਿੰਦੀਆਂ ਸੀ। ਕੰਮ ਤਾਂ ਕੋਈ ਨਹੀਂ ਸੀ ਤੇ ਸਾਦਾ ਰੋਟੀ ਚੱਲਦੀ ਸੀ। ਸਾਦਾ ਰੋਟੀ ਕਿੱਦਾਂ? ਚਾਵਲ ਤੇ ਘਿਓ। ਮੰਡੇ ਵੀ ਚੱਲਦੇ ਹੁੰਦੇ? ਮੰਡੇ ਉਦੋਂ ਘੱਟ ਸੀ। ਅੱਛਾ, ਵਿਆਹਾਂ ਤੇ ਮੰਡੇ ਨਹੀਂ, ਵੱਡੀ ਰੋਟੀ? ਨਹੀਂ, ਉਹ ਨਹੀਂ ਸੀ ਆਮ। ਅੱਛਾ, ਜ਼ਿਆਦਾ ਉਹ ਨਾ ਚੌਲਾਂ ਦਾ ਇਲਾਕਾ ਸੀ। ਅੱਛਾ, ਤੁਹਾਡਾ ਇਲਾਕਾ ਜ਼ਿਆਦਾ ਜ਼ਿਆਦਾ ਚਾਵਲਾਂ ਦਾ ਸੀ। ਚਾਵਲ ਤੇ ਨਾਲ ਮੱਛੀ ਵੀ ਕਿਤੇ? ਮੱਛੀ ਬਹੁਤ। ਮੱਛੀ ਵੀ ਬਹੁਤ ਮੱਛੀ। ਅੱਛਾ, ਉਦੋਂ ਉਸ ਜ਼ਮਾਨੇ ਸਾਦਾ ਜ਼ਮਾਨਾ ਸੀ, ਕੁੜੀ ਮੁੰਡੇ ਦੀ ਲਾਗ ਡਾਟ ਵੀ ਹੋ ਜਾਂਦੀ ਹੁੰਦੀ ਹੈ? ਬਹੁਤ ਕੰਮ ਤੇ ਕਿੱਦਾਂ ਕੀ ਹੁੰਦਾ ਸੀਗਾ ਉਹਦੇ ਵਿੱਚ? ਅਗਰ ਪਤਾ ਲੱਗ ਜਵੇ ਤੇ ਫਿਰ ਕੀ ਬਣਦਾ ਸੀ? ਬਹੁਤ ਸਜ਼ਾ ਸੀ। ਅੱਛਾ, ਬਹੁਤ ਸਜ਼ਾ ਸੀ। ਅਗਰ ਇਹੋ ਜਿਹਾ ਕੋਈ ਵਾਕਿਆ ਪੇਸ਼ ਆ ਜਾਂਦਾ ਸੀ ਨਾ, ਹਾਂ, ਉਸ ਬੰਦਿਆਂ ਦੀ ਜਨਾਨੀਆਂ ਦੀ ਜਾਨ ਨਹੀਂ ਛੁੱਟਦੀ, ਸਖਾਲੀ ਨਹੀਂ ਸੀ ਜਾਨ। ਬਹੁਤ ਅੱਛਾ ਕਾਨੂੰਨ ਸੀ ਉਹਨਾਂ ਦਾ। ਸਹੀ, ਕਿਸੇ ਦੀ ਹਿੰਮਤ ਹੀ ਨਹੀਂ ਸੀ ਪੈਂਦੀ। ਪਹਿਲੀ ਗੱਲ ਤਾਂ ਇਹ ਧੀ ਭੈਣ ਵੱਲ ਝਾਕਣ ਦੀ ਪੈਂਦੀ। ਤੇ ਜੇ ਕੁੜੀ ਮੁੰਡਾ ਇੱਕ ਦੂਸਰੇ ਨੂੰ ਪਸੰਦ ਵੀ ਕਰਦੇ ਆ ਤਾਂ ਵੀ ਜਾਨ ਨਹੀਂ ਸੀ ਛੁੱਟਦੀ। ਤਾਂ ਵੀ ਨਹੀਂ ਸੀ ਛੁੱਟਦੀ। ਬਿਲਕੁਲ ਸਹੀ, ਜਿਹੜੀ ਇਦਾਂ ਦੇ। ਅੱਛਾ, ਫਿਰ ਤੁਸੀਂ ਉੱਥੋਂ ਕਿਸੇ ਜਗ੍ਹਾ ਵੀ ਤੁਸੀਂ ਪੜਾ ਨਹੀਂ ਕੀਤਾ, ਸਿੱਧਾ ਉੱਥੋਂ ਆਪਣੀ ਜਗ੍ਹਾ ਤੋਂ ਉੱਠ ਕੇ ਤੇ ਤੁਸੀਂ ਉੱਥੇ ਸ਼ਕਰਗੜ੍ਹ ਦੇ ਇਲਾਕੇ 'ਚ ਪਹੁੰਚ ਗਏ ਹੋ? ਹਾਂਜੀ। ਫਿਰ ਤੇ ਉੱਥੋਂ ਤੁਸੀਂ ਅੱਜ ਇਸ ਪਿੰਡ ਚੱਕ 369 ਗਾਹਬੇ 'ਚ ਬੈਠੇ ਹੋ। ਜੀਂਬੇ ਜੰਗ ਬ੍ਰਾਂਚ, ਜੋਧਾ ਨਗਰੀ ਦੇ ਵਿੱਚ ਤੁਸੀਂ ਬੈਠੇ ਹੋ ਇਸ ਟਾਈਮ। ਇੱਥੇ ਕਿੱਦਾਂ ਪਹੁੰਚੇ? ਇੱਥੇ ਅਸੀਂ ਇੱਕ ਰਾਤ ਰਹੇ। ਖਾਨਪੁਰ ਪਿੰਡ ਸੀ ਬਾਰਡਰ ਦੇ ਉੱਤੇ ਪਾਕਿਸਤਾਨ 'ਚ। ਇੱਕ ਰਾਤ ਉੱਥੇ ਰਹੇ ਹਾਂ। ਸਹੀ। ਫਿਰ ਜਰਮਨੀਆ ਪਿੰਡ ਸੀ, ਉੱਥੇ ਰਹੇ ਹਾਂ। ਠੀਕ ਹੈ। ਜ਼ਰੂਰ ਸੀ, ਮੁਸਲਮਾਨਾਂ ਦਾ ਪਿੰਡ ਸੀ, ਉੱਥੇ ਰਹੇ ਹਾਂ। ਸਹੀ। ਫਿਰ ਕੁਛ ਰਾਤਾਂ ਬਲਾਕੀ ਚੱਕ ਰਹੇ ਹਾਂ। ਅੱਛਾ। ਕੁਛ ਵਕਤ ਬੂੜੇ ਡੱਲੇ ਰਹੇ ਹਾਂ। ਸਹੀ। ਫਿਰ ਧਰਵੱਡਿਆਂ ਤੋਂ ਜਸਣਾ ਦੇ ਨਾਲ ਇੱਕ ਕਸਬਾ ਹੈ ਧਰਵੱਡੇ ਪਿੰਡ। ਅੱਛਾ। ਉੱਥੋਂ ਫਿਰ ਅਸੀਂ ਕਿੰਨਾ ਅਰਸਾ ਰਹੇ ਤੁਸੀਂ? ਕੋਈ 2 4 ਰਾਤਾਂ। ਅੱਛਾ, ਬਸ ਥੋੜਾ ਨਹੀਂ। ਤੇ ਤੁਹਾਨੂੰ ਕੀ ਜ਼ੇਨ ਦੇ ਵਿੱਚ ਸੀ ਵੀ ਕਿੱਥੇ ਜਾਣਾ? ਕੋਈ ਪਤਾ ਨਹੀਂ ਵੀ ਕਿੱਥੇ ਜਾਣਾ। ਤੇ ਰਹਿ ਕੇ ਦੇਖੀ ਗਏ, ਤੁਹਾਨੂੰ ਮਾਹੌਲ ਪਸੰਦ ਨਹੀਂ ਆਇਆ? ਮਾਹੌਲ ਪਸੰਦ ਨਹੀਂ ਆਇਆ ਤੇ ਅਗਾਂਹ ਤੁਰਿਆ। ਸਹੀ। ਜਸਣਾ ਤੋਂ ਗੱਡੀ ਬੈਠੇ, ਹਾਂ, ਤੇ ਸਲਾਰ ਵਾਲੇ ਉਤਰ ਗਏ। ਅੱਛਾ। ਸਲਾਰ ਵਾਲਾ ਸਾਈਆਂ ਵਾਲਾ ਸਟੇਸ਼ਨ। ਹਾਂ, ਸਾਈਆਂ ਵਾਲਾ ਸਟੇਸ਼ਨ। ਉੱਥੇ ਸਾਡੀ ਰਿਸ਼ਤੇਦਾਰੀ ਸੀ। 1 ਮਹੀਨਾ ਉਹਨਾਂ ਨੇ ਸਾਨੂੰ ਰੋਟੀ ਵੀ ਦਿੱਤੀ, ਲੀੜਾ ਕੱਪੜਾ ਵੀ ਦਿੱਤਾ। ਸਹੀ। ਉਸ ਤੋਂ ਬਾਅਦ ਫਿਰ ਉੱਥੇ ਦੇ ਲੋਕਲਾਂ ਨੇ ਸਹੀ ਤੁਹਾਡਾ ਚੰਗੇ ਤਰੀਕੇ ਨਾਲ ਉਹਨਾਂ ਨੇ ਸਵਾਗਤ ਕੀਤਾ? ਬਹੁਤ ਅੱਛਾ ਸਾਡੇ ਨਾਲ ਅਖਲਾਕ ਪੈਦਾ ਕੀਤਾ। ਸਹੀ। ਠੀਕ ਹੈ। ਫਿਰ ਮੜ ਬਲੋਚਾਂ ਵਜ਼ੀਰਾਬਾਦ ਦੇ ਲਾਗੇ ਇੱਕ ਸਟੇਸ਼ਨ ਸੀ। ਹਾਂ। ਉੱਥੇ ਗੱਡੀ ਘਲਿਆਰ ਕੇ ਉਜਾੜ ਬਈਆ ਬਾਨ ਦੇ ਵਿੱਚ ਜੰਗਲੀਆਂ ਦਾ ਬਲੋਚਾਂ ਦਾ ਇਲਾਕਾ ਸੀ। ਉਹਨਾਂ ਨੇ ਗੱਡਿਆਂ ਦੇ ਉੱਤੇ ਦੇਗਾਂ ਤੇ ਵਹਿਣੇ ਖੋਤੀਆਂ ਰੇੜਿਆਂ ਦੇ ਉੱਤੇ ਰੋਟੀਆਂ। ਹਾਂ। ਗੱਡੀ ਉਹਨਾਂ ਘਲਿਆਰ ਕੇ ਰੋਟੀ ਨਾਲ ਰਜਾ ਕੇ ਤੇ ਉਹ ਗੱਡੀ ਨੂੰ ਤੋੜ। ਕੀ ਬਾਤ ਹੈ ਜੀ, ਕੀ ਬਾਤ ਹੈ। ਕੀ ਪਿੰਡ ਦਾ ਇਲਾਕੇ ਦਾ ਨਾਮ ਕੀ ਸੀ ਜੀ? ਮੜ ਬਲੋਚਾਂ। ਮੜ ਬਲੋਚਾਂ ਵਾਲੇ ਉਹ ਜ਼ਿੰਦਾਬਾਦ। ਹਾਲੇ ਵੀ ਅਸੀਂ ਉਹ ਵਕਤ ਨੂੰ ਯਾਦ ਕਰਦੇ ਹਾਂ ਵੀ ਉਹਨਾਂ ਸਾਡੇ ਨਾਲ ਬੜੀ ਹਮਦਰਦੀ ਕੀਤੀ ਸੀ। ਉਦੋਂ ਕੋਈ ਹਮਦਰਦ ਬੰਦਾ ਲੱਭਦਾ ਹੀ ਨਹੀਂ। ਹਮਦਰਦ ਬੰਦੇ ਦੀ ਤਲਾਸ਼ ਸੀ ਤੁਹਾਨੂੰ? ਹਾਂ, ਤੇ ਲੱਭਦਾ ਨਹੀਂ ਸੀ। ਉਹਨਾਂ ਬੜੀ ਨੇਕੀ ਕੀਤੀ ਸੀ ਉਸ ਟਾਈਮ। ਬੜੀ ਗੱਲ ਹੈ ਜੀ। ਕੋਈ ਵੀ ਹੁੰਦਾ, ਬਲੋਚ ਨਾ ਵੀ ਹੁੰਦੇ, ਕੋਈ ਵੀ ਕਿਸੇ ਵੀ ਕੌਮ ਨਾਲ ਕਿਸੇ ਵੀ ਮਜ਼ਹਬ ਨਾਲ ਰੱਖਣ ਵਾਲਾ ਬੰਦਾ ਇਨਸਾਨੀ ਅਖਲਾਕੀ ਤੌਰ ਦੇ ਉੱਤੇ ਕਿਸੇ ਦੇ ਕੰਮ ਆਉਂਦਾ ਹੈ। ਇਹ ਬਹੁਤ ਹੀ ਅੱਛੀ ਗੱਲ ਹੈ। ਇਹਦੇ ਨਾਲ ਹੀ ਅੱਛੇ ਮਾਸ਼ਰੇ ਕਾਇਮ ਹੁੰਦੇ ਨੇ, ਲੋਕ ਯਾਦ ਕਰਦੇ ਨੇ। ਅੱਜ ਵੀ ਤੁਸੀਂ ਕਈਆਂ ਸਾਲਾਂ ਬਾਅਦ ਉਹਨਾਂ ਲੋਕਾਂ ਦਾ ਨਾਮ ਲਿਆ, ਬੜੀ ਗੱਲ ਹੈ। ਸਲਾਰ ਵਾਲੇ ਆਣ ਕੇ ਫਿਰ ਅਸੀਂ ਮੁਸਲਮਾਨਾਂ ਦੇ ਘਣੀਏ ਇੱਥੇ ਸਾਡੀ ਰਿਸ਼ਤੇਦਾਰੀ। ਮੁਸਲਮਾਨਾਂ ਦਾ ਘਣੀਆ ਜਿਹੜਾ 366 ਇਹਨਾਂ ਨੇ ਫਿਰ ਸਾਨੂੰ ਇੱਥੇ ਜੋਧਾ ਨਗਰੀ ਬਾਲਤਾ। ਅੱਛਾ। ਸਿੱਖਾਂ ਦਾ ਕਸਬਾ ਸੀ।
ਇਹ ਜੋਧਾ ਨਗਰੀ। ਜੋਧਾ ਨਗਰੀ। ਇਹ ਜੋਧਾ ਨਗਰੀ ਪਤਾ ਤੁਹਾਨੂੰ ਇਸ ਕੀ ਕਿਹੜੇ ਹਾਤੇ ਸੀਗੇ ਇੱਥੇ ਜ਼ਿਆਦਾ ਜੋਧਾ ਨਗਰੀ ਦੇ? ਜੋਧਾ ਨਗਰੀ ਦੇ ਵਿੱਚ ਤਕਰੀਬਨ 6 ਹਾਤੇ ਜਿਹੜੇ ਸੀ ਨਾ ਉਹ ਹੀ ਸੀ। ਅੱਛਾ, ਕਿਹੜਿਆਂ ਦੇ? ਉਹ ਰੂਪਾ ਸਿੰਘ। ਅੱਛਾ, ਰੂਪਾ ਸਿੰਘ ਨੰਬਰਦਾਰ। ਅੱਛਾ, ਉਹ ਨੰਬਰਦਾਰ ਸੀ ਇੱਥੇ ਜੋਧਾ ਨਗਰੀ ਦੇ। ਨੰਬਰਦਾਰ, ਠੀਕ ਹੈ। ਬਸੰਤ ਸਿੰਘ ਨੰਬਰਦਾਰ, ਠੀਕ ਹੈ। ਇੱਕ ਮੈਂਬਰਾਂ ਦਾ ਹਾਤਾ ਵੱਜਦਾ ਸੀ। ਅੱਛਾ। ਇੱਕ ਬੂਟਾ ਸਿੰਘ ਦਾ ਵੱਜਦਾ ਸੀ। ਅੱਛਾ। ਤੇ ਇਹ ਫਿਰ ਤੁਸੀਂ ਇੱਥੇ ਆ ਕੇ ਬੈਠੇ? ਇੱਥੇ ਆਣ ਕੇ ਕਿੰਨੀ ਕੁ ਆਬਾਦੀ ਸੀ ਉਸ ਟਾਈਮ? ਆਬਾਦੀ ਇੱਥੇ ਪਹਿਲੋਂ ਕੰਮੀ ਸੀ, ਕੋਈ ਘਰ ਮੋਚੀਆਂ ਦੇ ਸੀ, ਕੋਈ ਇੱਕ ਜਲਾਇਆਂ ਦਾ ਸੀ, ਇੱਕ ਦਰਜੀਆਂ ਦਾ ਸੀ, ਇੱਕ ਤੇਲੀਆਂ ਦਾ ਸੀ, ਸਹੀ, ਇੱਕ ਲੁਹਾਰਾਂ ਦਾ ਸੀ। ਸਹੀ। ਉਹ ਪਹਿਲੋਂ ਦੇ ਇੱਥੇ ਪਹਿਲੋਂ ਦੇ ਇੱਥੇ ਨਾਲੇ ਜ਼ਮੀਨ ਨਹੀਂ ਹੋਣੀ, ਉਹਨਾਂ ਨੇ ਕਿੱਥੇ ਜਾਣਾ ਸੀ? ਉਹਨਾਂ ਲੋਕਾਂ ਨੇ ਸਾਡੀ ਆਇਆਂ ਦੀ ਬੜੀ ਮਤਲਬ ਵੀ ਖਿਦਮਤ ਕੀਤੀ, ਇੱਜ਼ਤ ਕੀਤੀ, ਵੈਲਕਮ ਕੀਤਾ, ਸਾਨੂੰ ਭੁੱਖਿਆਂ ਨੂੰ ਰੋਟੀਆਂ ਆਟਾ ਵੀ ਦਿੱਤਾ ਉਹਨਾਂ। ਕੀ ਬਾਤ ਹੈ। ਦਾਣੇ ਵੀ ਸਾਨੂੰ। ਤੇ ਤੁਸੀਂ ਆਪਣਾ ਪੂਰੇ ਦਾ ਪੂਰਾ ਪਿੰਡ ਹੀ ਇੱਥੇ ਆ ਕੇ ਬਹਿ ਗਿਆ? ਨਹੀਂ, ਕੱਲਾ ਹੀ ਘਰ ਸੀ ਤੁਹਾਡਾ, ਸਿਰਫ ਕੱਲਾ ਘਰ? ਕੱਲਾ ਘਰ। ਤੁਹਾਡੇ ਨਾਲ ਜਿਹੜੀ ਹੋਰ ਕੋਈ ਅਲੱਗਾ ਘਰ ਨਹੀਂ ਆਇਆ ਇੱਥੇ ਇਸ ਪਿੰਡ? ਨਹੀਂ। ਅੱਛਾ। ਰਜਪੂਤ ਬਰਾਦਰੀ ਆ, ਰਾਈ ਬਰਾਦਰੀ ਆ, ਸਹੀ, ਗੁੱਜਰ ਬਰਾਦਰੀ ਵੀ ਕੁਝ ਘਰ ਹੈ ਨੇ, ਠੀਕ, ਜੱਟਾਂ ਦੇ ਵੀ ਕੁਝ ਘਰ ਹੈ। ਹਾਂ, ਕੋਈ ਗੋਤਾਂ ਦਾ ਪਤਾ ਕਿਹੜੀ ਗੋਤਾਂ ਵਾਲੇ ਬੈਠੇ ਆ? ਰਜਪੂਤ ਤੇ ਭੱਟੀ ਨੇ। ਅੱਛਾ। ਤੇ ਕੁਝ ਵਿਦੇਸ਼ੀ ਜੱਟ ਨੇ। ਅੱਛਾ। ਕੁਝ ਕੌਂਡੇ ਜੱਟ ਨੇ। ਹਾਂ, ਕੌਂਡੇ ਜੱਟ ਤੇ ਤੁਸੀਂ ਵੀ ਹੋ? ਹਾਂਜੀ। ਠੀਕ ਹੈ। ਤੇ ਉਹ ਜਿਹੜੇ ਕੌਂਡੇ ਜੱਟ ਕੁਝ ਬੈਠੇ ਨੇ ਉਹਨਾਂ ਨਾਲ ਕੋਈ ਤੁਹਾਡੀ ਲਾਗ ਡਾਟ ਨਹੀਂ ਹੈ, ਵੈਸੇ ਹੀ ਉਹ ਲਹਿਦੇ ਕਿਤੋਂ ਆ ਕੇ ਬੈਠੇ? ਉਹ ਜਲੰਧਰ ਦੇ ਜ਼ਿਲ੍ਹੇ ਦੇ ਨੇ, ਅਸੀਂ ਗੁਰਦਾਸਪੁਰ ਦੇ ਜਿਹੜੇ ਨੇ। ਠੀਕ ਹੈ। ਹਾਂ, ਇਹ ਵਿਦੇਸ਼ੀ ਜਿਹੜੇ ਨੇ ਤਹਿਸੀਲ ਬਟਾਲੇ, ਜ਼ਿਲ੍ਹੇ ਗੁਰਦਾਸਪੁਰ ਦੇ। ਠੀਕ ਹੈ। ਤੇ ਇਹ ਜਿਹੜੇ ਰਾਣੇ ਆ ਕੇ ਬੈਠੇ ਆ? ਰਾਣੇ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲੇ ਦੇ, ਪਿੰਡ ਆਪਣੇ ਸ਼ਿਕਾਰ। ਪਿੰਡ ਸ਼ਿਕਾਰ? ਸ਼ਿਕਾਰ ਮਾਛੀਆਂ ਦਾ। ਠੀਕ ਹੈ। ਤੇ ਇਹਨਾਂ ਚੋਂ ਕਿਸੇ ਬੰਦੇ ਦਾ ਨਾਮ ਯਾਦ ਹੋਵੇ ਜਿਹੜਾ ਇਹਨਾਂ ਦਾ ਮੋਹਰੀ ਆ? ਉਹ ਬੰਦੇ ਹੁਣ ਸਾਰੇ ਜਿਹੜੇ ਸਾਡੇ ਲਗਭਗ ਸੀ, ਸਾਡੇ ਨਾਲ ਕੋਈ 4 ਸਾਲ ਵੱਡੇ ਸੀ, ਸਭ ਫੌਤ ਹੋ ਚੁੱਕੇ ਨੇ। ਅੱਛਾ। ਜਿਹਦੇ ਵਿੱਚ ਅੱਲਾ ਰੱਖਾ। ਅੱਛਾ। ਇਹ ਕਿਹੜੀ ਬਰਾਦਰੀ ਦਾ ਸੀ? ਰਾਜਪੂਤ ਬਰਾਦਰੀ। ਅੱਛਾ, ਰਾਜਪੂਤ ਬਰਾਦਰੀ ਦਾ ਅੱਲਾ। ਮੁਹੰਮਦ ਅਜ਼ੀਮ ਰਾਜਪੂਤ, ਹਸਨਦੀਨ ਰਾਜਪੂਤ, ਗੁਲਾਮ ਅਹਿਮਦ ਰਾਜਪੂਤ, ਲਾਲਦੀਨ ਰਾਜਪੂਤ, ਫੱਜੇ ਖਾਨ ਰਾਜਪੂਤ। ਇਹ ਬੰਦੇ ਜਿਹੜੇ ਸੀ ਨਾ, ਇਬਰਾਹਿਮ ਰਾਜਪੂਤ, ਅਸਮਾਈਲ ਰਾਜਪੂਤ, ਤਾਜ ਰਾਜਪੂਤ, ਠੀਕ ਹੈ, ਨੂਰ ਖਾਨ ਰਾਜਪੂਤ। ਸਹੀ। ਇਹ ਲੋਕ ਜਿਹੜੇ ਇਹਨਾਂ ਸਿਆਣੇ ਸਭ ਗੁਜ਼ਰ ਚੁੱਕੇ ਨੇ, ਹੁਣ ਦੁਨੀਆ ਦੇ ਹੈ ਨੇ। ਸਹੀ, ਠੀਕ ਹੈ। ਹੁਣ ਉਹਨਾਂ ਦੀਆਂ ਔਲਾਦਾਂ ਹੀ ਬੈਠੀਆਂ? ਔਲਾਦਾਂ ਉਹਨਾਂ ਦੀਆਂ ਨੇ ਬਹੁਤ ਅੱਛੀਆਂ ਨੇ, ਔਰ ਮੈਂ ਇਹਨਾਂ ਨਾਲੋਂ ਵੱਡਾ, ਮੇਰੇ ਬਹੁਤ ਤਾਬਿਆਦਾਰ ਨੇ ਉਹਨਾਂ ਦੀ ਔਲਾਦਾਂ ਜਿਹੜੀਆਂ, ਬਹੁਤ ਤਾਬਿਆਦਾਰ ਨੇ। ਸਹੀ। ਔਰ ਮੇਰਾ ਅੱਛਾ ਵਕਤ ਗੁਜ਼ਰ ਰਿਹਾ ਉਹਨਾਂ ਦੇ ਨਾਲ। ਸਹੀ। ਤੇ ਇਹ ਤੁਸੀਂ ਫਿਰ ਉੱਥੋਂ ਘੜੀਆਂ ਵਾਲਿਆਂ ਜੱਟਾਂ ਤੁਹਾਨੂੰ ਕਿਹਾ, ਤੁਸੀਂ ਇੱਥੇ ਆ ਕੇ ਬੈਠ ਗਏ। ਤੇ ਇਹ ਫਿਰ ਲੋਕ ਮੁਖਤਲਿਫ ਇਲਾਕਿਆਂ 'ਚੋਂ ਉੱਠ ਕੇ? ਮੁਖਤਲਿਫ ਇਲਾਕਿਆਂ ਦੇ ਵਿੱਚੋਂ। ਸਹੀ। ਤੁਹਾਡੇ ਹੋਰ ਮੇਰੇ ਖਿਆਲ ਗੁੱਜਰ ਵੀ ਕੋਈ ਘਰ ਹੈ? ਗੁੱਜਰ ਲੁਧਿਆਣੀਆਂ ਨੇ। ਅੱਛਾ। ਤੇ ਰਾਈ ਬਰਾਦਰੀ ਜਿਹੜੇ ਉਹ ਜਲੰਧਰੀਏ ਵੀ ਹੈ ਨੇ। ਅੱਛਾ। ਫਿਰੋਜ਼ਪੁਰੀਏ ਨੇ ਜ਼ਿਆਦਾ। ਹਾਂ। ਤੇ ਜੱਟਾਂ ਦਾ ਇੱਕ ਘਰ ਹੈ, ਜੰਝ ਕਰੀਏ ਕਰਕੇ ਵੱਜਦੇ ਨੇ। ਹਾਂ। ਉਹ ਜਲੰਧਰੀਏ ਨੇ। ਅੱਛਾ, ਜਲੰਧਰੀਏ। ਜਿਹੜੀ ਜਲੰਧਰ, ਫਿਰੋਜ਼ਪੁਰ, ਲੁਧਿਆਣਾ, ਪਟਿਆਲੇ ਦੇ ਵੀ ਹੈ ਨੇ ਬੈਠੇ ਇੱਥੇ ਕਾਫੀ ਤੁਹਾਡੇ ਆ ਕੇ ਲੋਕ। ਅੰਬਾਲੀਏ ਵੀ ਹੈ ਨੇ। ਅੰਬਾਲੀਏ ਵੀ ਬੈਠੇ ਆ। ਰਾਈ ਬਰਾਦਰੀ। ਸਹੀ। ਤੇ ਇੱਥੇ ਆ ਕੇ ਫਿਰ ਤੁਸੀਂ ਇੱਥੇ ਆਪਣੀ ਤੁਹਾਡੀ ਜਿਹੜੀ ਕੋਈ ਮਾੜੀ ਮੋਟੀ ਜ਼ਮੀਨ ਪਈ ਆ, ਉਹ ਫਿਰ ਇੱਥੇ ਇਹੀ ਆਪਣੀ ਵਾਹੀ ਬੀਜੀ ਦਾ ਹੀ ਕੰਮ ਕੀਤਾ ਤੁਸੀਂ ਆ ਕੇ? ਹਾਂਜੀ, ਵਾਹੀ ਬੀਜੀ ਦਾ ਕਰਦੇ ਰਹੇ, ਇਹੋ ਜਾਣਦੇ ਹਾਂ, ਇਹੋ ਕਰਦੇ ਰਹੇ। ਇਹੋ ਕਰਦੇ ਰਹੇ ਤੁਸੀਂ। ਤੇ ਦੇਸ਼ ਦੀ ਤਾਂ ਫਿਰ ਤੁਹਾਨੂੰ ਬਹੁਤ ਯਾਦ ਆਉਂਦੀ ਆ ਅੱਜ ਵੀ? ਅਗਰ ਤੁਹਾਨੂੰ ਮੌਕਾ ਮਿਲੇ ਉੱਥੇ ਆਪਣੇ ਇਲਾਕੇ ਜਾਣ ਦਾ? ਅਸੀਂ ਬਹੁਤ ਖੁਸ਼ ਹੋਵਾਂਗੇ ਜਾ ਕੇ। ਅੱਛਾ। ਤਾਂ ਕਿ ਅਸੀਂ ਆਪਣਾ ਜਿਹੜਾ ਉਹ ਇਲਾਕਾ ਉਹਨੂੰ ਵੇਖ ਕੇ ਤੇ ਮੁੜ ਕੇ ਸਾਡੀ ਯਾਦ ਤਾਜ਼ਾ ਹੋ ਜਾਏਗੀ। ਯਾਦ ਤਾਜ਼ਾ ਹੋ ਜਾਏਗੀ ਜੀ। ਉਮੀਦ ਹੈ ਜੀ ਇਹ ਦਰਸ਼ਕ ਜਿਹੜੇ ਵੀ ਦੇਖ ਰਹੇ ਆ, ਇਨਸ਼ਾਅੱਲਾ ਤਾਲਾ ਆਪਣੇ ਲਾਗੇ ਜਿਹੜੇ ਪਿੰਡਾਂ ਦੇ ਨਾਮ ਵੀ ਲਏ ਆ, ਉੱਥੋਂ ਦੇ ਵੀ ਕੋਈ ਵੀ ਬੰਦੇ ਹੈਗੇ ਨੇ, ਉਹਨਾਂ ਅੱਗੇ ਇਹੀ ਅਰਦਾਸ ਹੈ, ਇਹੀ ਬੇਨਤੀ ਆ ਕਿ ਜੀ ਬਜ਼ੁਰਗਾਂ ਨਾਲ ਜ਼ਰੂਰ ਰਾਬਤਾ ਕਰਿਓ ਅਗਰ ਹੋ ਸਕਿਆ। ਤੇ ਇਹਨਾਂ ਦਾ ਨੰਬਰ ਆ ਰਿਹਾ, ਜਾਂ ਸਾਡੇ ਨੰਬਰ ਜਿਹੜਾ ਸਕਰੀਨ ਤੇ ਆਉਂਦਾ ਹੈ, WhatsApp ਦਾ ਨੰਬਰ ਹੈ ਉਹਦੇ ਤੇ ਤੁਸੀਂ ਇਹਨਾਂ ਦੇ ਪਿੰਡ ਦੀਆਂ ਫੋਟੋਆਂ, ਵੀਡੀਓ ਵਗੈਰਾ ਵੀ ਖਿਲਾ ਸਕਦੇ ਹੋ। ਤੇ ਔਰ ਖਿਲਾਉਂਦੇ ਵੀ ਨੇ ਲੋਕ, ਬੜੀ ਮਿਹਰਬਾਨੀ ਹੈ ਇਹਨਾਂ ਸਾਰੇ ਪਿਆਰੇ ਵੀਰਿਆਂ ਦੀ।
ਕਿ ਇਹ ਬਹੁਤ ਅੱਛੇ ਕਮੈਂਟ ਵੀ ਪਾਸ ਕਰਦੇ ਆ, ਲਾਈਕਸ ਵੀ ਹੈ ਇਹਨਾਂ ਦੀ ਸਾਰੇ, ਔਰ ਬਹੁਤ ਜ਼ਿਆਦਾ ਸਾਡੇ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ ਜਾਂਦਾ। ਔਰ ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਲੈ ਕੇ ਬੈਠੀਏ, ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰੀਏ ਔਰ ਤੁਹਾਡੇ ਤੱਕ ਪੜਾਈਏ, ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਇੱਥੇ ਦੇ ਵਸਨੀਕ ਆ ਜਿਹੜੇ ਉੱਥੋਂ ਵਸਦੇ ਆਏ, ਇੱਥੇ ਰਹਿੰਦੇ ਨੇ, ਉਹ ਆਪਣੇ ਇਲਾਕੇ ਨੂੰ, ਆਪਣੇ ਉੱਧਰ ਦੇ ਲੋਕਾਂ ਨੂੰ ਕਿਹੜੇ ਲਫ਼ਜ਼ਾਂ 'ਚ ਯਾਦ ਕਰਦੇ ਨੇ। ਅਤੇ ਇਹੀ ਸਾਡਾ ਪ੍ਰੋਗਰਾਮ ਦਾ ਮਕਸਦ ਹੈ। ਔਰ ਬਜ਼ੁਰਗੋ, ਤੁਹਾਡੀ ਬੜੀ ਹੀ ਮਿਹਰਬਾਨੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਕੱਢਿਆ ਔਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਅਤੇ ਇਨਸ਼ਾ ਅੱਲਾਹ ਤਾਲਾ ਜੀ ਤੁਹਾਡੇ ਨਾਲ ਅਗਲੇ ਹੋਰ ਕਿਸੇ ਪ੍ਰੋਗਰਾਮ, ਕਿਸੇ ਹੋਰ ਨਵੇਂ ਬਜ਼ੁਰਗਾਂ ਦੇ ਨਾਲ ਹਾਜ਼ਰ ਹੋਵਾਂਗੇ। ਮੈਨੂੰ ਇਕਬਾਲ ਖਾਨ ਨੂੰ ਅਤੇ ਬਾਈ ਨਾਸਰ ਕਸਾਣਾ ਜੀ ਨੂੰ ਇਜਾਜ਼ਤ ਦਿਓ। ਚੰਗਾ ਜੀ, ਮਿਹਰਬਾਨੀ, ਰੱਬ ਸ਼ੁਕਰੀਆ ਰੱਖਾ। ਜਨਾਬ, ਬਹੁਤ ਬਹੁਤ